एक दिन मैं एवं तुर पिया यतीम खाने मैं मेरे रहने नहीं एवं तुर पिया एक पास अच्छा वो जनाब बड़ी अगों ना फिरोजपुर के जिले के सन मेरा ख्याल वो बलूच सन या ये नहीं पता कि जात सी उन्होंने वो टांगा बंद होंदा सी वो कह लगा यार बच्चा तो नलका है कोई मैं क्या जी नलका तो कोई नहीं मैं यतीम तो पता कोई नहीं अच्छा वो मैनू आंदा भी अगर तेन खड़े कोई तो चल फिरेगा मैं क्या बिल्कुल चल फिरा मैं चल जाऊँगा नाल ताड़े चल फिर उन्हें मुझे टांगे च बिठा लिया अच्छा यतीम खाने तो अं तुर पे कुदरती एक बंदा पुछदा भी तुसीं चौधरी कित्थों दे हो कहंदा जी मैं मालेवाल अच्छा ना मालेवाल का लैना वो कहन लगा जी गल सुनो सरदार खान का नंबरदार का भतीजा है यकूब खान का पुत्र है फलां बंदा फुतपर मंगा मंडी उत्थे लागे पिंड उत्थे रहिंदा ते यार वो बड़ा रोंदा रहिंदा ਉਹਦੇ ਮਾਂ ਜਾਂ ਉਹਦੇ ਭਰਾ ਨੂੰ ਜਾਂ ਜਿਹਨੂੰ ਵੀ ਹੈ ਉਹਨੂੰ ਦੱਸੋ ਕਿ ਉਹਨੂੰ ਲੈ ਆਵੇ ਰੋਂਦਾ ਬੜਾ ਰਹਿੰਦਾ ਇੱਕ ਦਰਖਤ ਸੀ ਆਪਣਾ ਕਿੱਕਰ ਮੈਂ ਇਕੱਲੇ ਜਾ ਕੇ ਉੱਥੇ ਨਾ ਜਿਵੇਂ ਮੀਆਂ ਰੋਂਦਿਆ ਰਹਿਣਾ ਲੋਹਾਰ ਦੇ ਕੋਲ ਸੀ ਜਦੋਂ ਨਾ ਅੰਦਵਾਰ ਕੋਲ ਨਹੀਂ ਰੋਣਾ ਕਿ ਕੋਈ ਸਭ ਨਹੀਂ ਰੋਇਆ ਨਹੀਂ ਜਦੋਂ ਲੋਹਾਰ ਦੇ ਕੋਲ ਰਹਿੰਦੇ ਸੀ ਹਾਂ ਉਹਦੇ ਵਿੱਚ ਜਾ ਕੇ ਉੱਥੇ ਰੋਣਾ ਅੱਛਾ ਫਿਰ ਉੱਥੇ ਨਾ ਉੱਥੇ ਰੋਂਦੇ ਰਹਿਣਾ ਮੈਂ ਫਿਰ ਜਨਾਬ ਜੀ ਉੱਥੇ ਵੀ ਚਲਾ ਗਿਆ ਨਾ ਫਿਰ ਵੀ ਕੋਈ ਕਿਰਸਲੀ ਆਣ ਕੇ ਮੈਂ ਰੋਂਦੇ ਰਹਿਣਾ ਮੈਨੂੰ ਕਿਹਨੇ ਪੁੱਛਣਾ ਵੀ ਕਿਹੜਾ ਆਇਆ ਤੇ ਕਿੱਥੇ ਨਹੀਂ ਹਾਂਜੀ ਹਾਂਜੀ ਮਾਂ ਪਿਓ ਨੂੰ ਯਾਦ ਆ ਰੋ ਰੋ ਕੇ ਮੈਂ ਯਾਦ ਕਰਦੇ ਰਹਿਣਾ ਉਹ ਜਨਾਬ ਜੀ ਉਹਨੇ ਸੰਦੂਕ 'ਚ ਛੋਟਾ ਜਿਹਾ ਬਣਾਉਣ ਡਿਆ ਸੀ ਮੈਨੂੰ ਉਹਨੇ ਆਪਣੇ ਘਰ ਲੈ ਕੇ ਪਿੰਡ 'ਚ ਉਹਦੇ ਲਾਗੇ ਆਪਣੀ ਮਾਂ ਨੂੰ ਆਖਣ ਲੱਗਾ ਮਾਂ ਪਛੜਿਆ ਮੁੰਡਾ ਤੇ ਰੋਟੀ ਖਾਣੀ ਇਹਨੇ ਵਿਚਾਰੇ ਕਿੱਥੇ ਸੀ ਕੀ ਕਰਨਾ ਇਹ ਠੀਕ ਹੈ ਉਹਦੀ ਮਾਂ ਨੇ ਮੈਨੂੰ ਪਿਆਰ ਦਿੱਤਾ ਮੈਂ ਉਹਨਾਂ ਦਾ ਦੁਆ ਕਰਨਾ ਨਮਾਜ਼ ਪੜ੍ਹ ਕੇ ਕਿ ਯਾ ਮੌਲਾ ਕਰੀਮ ਉਹਨੂੰ ਦੁਨੀਆ ਤੇ ਦੀ ਮਤਲਬ ਕਿ ਜ਼ਾਹਰ ਹੈ ਕਿ ਕਾਫੀ ਉਮਰ ਦਾ ਸਨ ਬਹੁਤ ਹੋ ਗਏ ਹੋਣੇ ਨੇ ਤੇ ਦੁਆ ਕਰਨਾ ਯਾ ਅੱਲਾ ਉਹਨੇ ਜੰਨਤ ਨਸੀਬ ਕਰ ਆਪਣੀ ਰਹਿਮਤ ਕਰ ਜਦੋਂ ਮੈਂ ਆਇਆ ਉਹਦੇ ਵਾਲਾ ਸਾਹਿਬ ਉੱਥੇ ਨਹੀਂ ਸਨ ਬੈਠੇ ਹੋਏ ਜਦੋਂ ਮੈਂ ਆਇਆ ਗਿਆ ਵਾਪਸ ਆਪਦੇ ਉੱਥੇ ਉਹ ਮੈਂ ਆਖਿਆ ਕਿਤੇ ਰਾਹ ਐਜ ਕਰਕੇ ਲੰਘ ਗਏ ਨੇ ਵਾਲਾ ਸਾਹਿਬ ਨੇ ਮੇਰੀ ਪਛਾੜੀ ਸੀ ਕਹਿੰਦੇ ਇਹਨੂੰ ਪਛਾਣਿਆ ਹੋਊ ਨਾਲ ਖਿਆਲ ਵੀ ਨਹੀਂ ਸੀ ਹੋ ਜਾ ਮੈਂ ਉਹ ਪਾਣੀ ਦਾ ਕੱਜਾ ਭਰਤਾ ਮੈਨੂੰ ਕਿਸੇ ਨੇ मैं पानी लेके तुर पे अगे मेरे वाल साहब बैठे हुए जवेद साहब फिर वो वक्त अल्लाह जान ला कि मेरी तीन भैन अच्छा वालदा दो भाणा जे अच्छे एक फूफी होई ते कोई बेटी ये साडे खानदान च गिने जाने सन साडे खानदान जनाब जी मैं दस्सिया ना पूरे फैमिली जिहड़ी सी नंबरदार दी ये नतीजे रोड़े सन जेह्दे च मैं 30 मैं ਲੱਭਾ ਇੱਕ ਤੁਸੀਂ ਸਿਰਫ ਲੱਭੇ मैं लभे ਬਾਕੀ 29 ਬੰਦੇ ਨਹੀਂ ਲੱਭੇ सारे फौत हो गए ਤੁਹਾਡੀ ਵਾਲਦਾ ਵੀ ਨਹੀਂ ਤੁਹਾਡੀ ਭੈਣਾਂ ਵੀ ਨਹੀਂ मतलब वालदा साड़ी तो पहले फौत हो गई कि उत्थे ही दरिया ਵਿੱਚ ਹੀ ਗਮਨ ਵਾਲੀ ਅੱਛਾ ਜਿਸ ਤਰ੍ਹਾਂ ਕਿ ਬਜ਼ੁਰਗਾਂ ਨੇ ਦੱਸਿਆ ਕਿ ਮੈਂ ਪਾਕਿਸਤਾਨ ਤੱਕ ਕਿੱਦਾਂ ਪਹੁੰਚਿਆ ਕਿਹੜੇ ਹਾਲਾਤਾਂ ਦੇ ਵਿੱਚ ਹੁਣ ਦੁਬਾਰਾ ਤੋਂ ਸ਼ੁਰੂ ਕਰਦੇ ਹਾਂ ਜੀ ਇਸ ਕਹਾਣੀ ਨੂੰ ਕਿ ਪਾਕਿਸਤਾਨ ਆ ਕੇ ਇੱਕ ਯਤੀਮ ਬੱਚਾ ਉਹਨੂੰ ਕਿੱਦਾਂ ਪਤਾ ਚੱਲਦਾ ਹੈ ਕਿ ਉਹਦਾ ਵਾਲਿਦ ਜ਼ਿੰਦਾ ਹੈ ਉਹ ਕਿੱਦਾਂ ਯਤੀਮ ਖਾਨੇ ਤੋਂ ਭੱਜਦਾ ਹੈ ਅਤੇ ਉਸ ਤੋਂ ਬਾਅਦ ਇੱਕ ਲੋਹਾਰ ਜਿਹਦੇ ਕੋਲ ਪਨਾਹ ਲੈਂਦਾ ਅਤੇ ਉਹ ਕਿੱਦਾਂ ਇਹਨਾਂ ਦੋਨਾਂ ਬਾਪ ਬੇਟਿਆਂ ਨੂੰ ਮਿਲਾਉਂਦਾ ਹੈ ਸਾਰੀ ਕਹਾਣੀ ਜਾਣਨ ਵਾਸਤੇ ਇਹ ਵੀਡੀਓ ਨੂੰ ਪੂਰਾ ਦੇਖੋ ਆਓ ਗੱਲਬਾਤ ਦੁਬਾਰਾ ਤੋਂ ਸ਼ੁਰੂ ਕਰਦੇ ਇਹਨਾਂ ਬਜ਼ੁਰਗਾਂ ਦੇ ਨਾਲ ਅੱਛਾ ਲਾਹੌਰ ਸਦਰ ਆ ਗਏ ਉਹ ਜਿਹੜਾ ਮੁੰਡਾ ਸਦਰ ਦਾ ਸੀ ਨਾ ਉਹ ਸਾਡੇ ਪਿੰਡ ਦਾ ਦੋਤਰ ਦੱਸਿਆ ਮੈਂ ਹਾਂਜੀ ਉਹ ਆਖਣ ਲੱਗੇ ਜੀ ਮੈਨੂੰ ਇੱਥੇ ਤਾਰ ਦਿਓ ਮੈਂ ਇੱਥੇ ਪਹੁੰਚ ਜਾਣਾ ਅੱਛਾ ਉਹ ਉੱਥੇ ਰਹਿ ਪਿਆ ਅਸੀਂ ਦੋ ਜਣੇ ਰਹਿ ਗਏ ਸਭ ਨੂੰ ਇੱਕ ਕੈਂਪ 'ਚ ਤਾਰਤਾ ਔਰਤ ਜਿਹੜੀ ਸੀ ਉਹ ਔਰਤਾਂ ਵਾਲੇ ਕੈਂਪ 'ਚ ਚਲੀ ਗਈ ਅਤੇ ਬਾਬੇ ਆਖਣ ਲੱਗੇ ਤੂੰ ਬੜਾ ਕਿਤੇ ਆਪਣਾ ਟਿਕਾਣਾ ਲੱਭ ਲੁੱਭ ਲੈ ਕਿਤੇ ਤੂੰ ਹੁਣ ਅੱਛਾ ਸਾਨੂੰ ਦੋ ਬੱਚੇ ਨੂੰ ਇੱਕ ਕੈਂਪ 'ਚ ਦਿੱਤਾ ਉਸ ਕੈਂਪ 'ਚ ਰਾਤ ਰਹੇ ਸਵੇਰੇ ਸਾਨੂੰ ਟਾਂਗੇ 'ਚ ਬਿਠਾ ਲਿਆ ਯਤੀਮ ਖਾਨਾ ਬੁਰਜੀ ਨਹੀਂ ਯਤੀਮ ਖਾਨਾ ਅੱਛਾ ਚ ਬੁਰਜੀ ਉੱਥੇ ਸਾਨੂੰ ਦਾਖਲ ਕਰਾਤਾ ਤੁਹਾਨੂੰ ਆਹੋ ਯਤੀਮ 'ਚ ਬੱਚੇ ਜੋ ਹੋ ਸਕਦਾ ਅੱਛਾ
ਉੱਥੇ ਮੈਂ ਪਤਾ ਨਹੀਂ ਜੀ 20 ਦਿਨ ਰਹੇ ਕਿ 15 ਦਿਨ ਰਹੇ ਇਹ ਮੈਨੂੰ ਯਾਦ ਨਹੀਂ। ਹਾਂਜੀ। ਮੈਂ ਬਹੁਤ ਤੰਗ ਪੈ ਗਿਆ, ਰੋਂਦਿਆ ਰਹਿਣਾ। ਅੱਛਾ। ਉਹ ਜਿਹੜਾ ਬੱਚਾ ਇਹ ਮੇਰੇ ਨਾਲ ਆਏ ਨਾ ਉਹ ਵੀ ਚਲਿਆ ਗਿਆ, ਉਹਦਾ ਭਰਾ ਆ ਗਿਆ, ਉਹਨੂੰ ਲੱਭ ਗਿਆ ਕਿਤੇ, ਉਹ ਵੀ ਚਲਿਆ ਗਿਆ। ਉਹ ਸਾਥੀ ਮੈਂ ਇਕੱਲਾ ਰਿਹਾ। ਤੁਹਾਡੀ ਜੋੜੀ ਟੁੱਟ ਗਈ। ਜੋੜੀ ਟੁੱਟ ਗਈ। ਮੈਂ ਜਨਾਬ ਇਕੱਲਾ, ਹੋਰ ਵੀ ਚੀਜ਼ ਮੈਂ ਸਨ, ਇਹ ਨਹੀਂ ਕਿ ਮੈਂ। ਲੇਕਿਨ ਉਹਦੇ ਨਾਲ ਤੁਹਾਡਾ ਆਪਣਾ ਹੋ ਗਿਆ ਜਿਹੜਾ ਸੀ, ਮਤਲਬ ਲਗਾਅ ਕਿ ਹੋ ਗਿਆ ਸੀ। ਇਕੱਠੇ ਦਿਨ ਰਹਿ ਗਿਆ, ਉਹਦਾ ਹੁੰਦਾ ਹੀ ਹੈ ਨਾ। ਉੱਥੇ ਰੱਬ ਦੀ ਮੈਂ ਰੋਂਦੇ ਰਹਿਣਾ। ਇਹ ਜਵੇਦ ਅੱਲਾ ਦਾ ਬੜਾ ਤਰਸ ਰਿਹਾ, ਅੱਲਾ ਜ਼ਾਤ ਪਾਕ ਦਾ, ਕਿ ਮੈਂ ਇੰਜ ਨਹੀਂ ਕੀਤਾ ਕਿ ਹੈਗੇ। ਤੋਬਾ ਮੇਰੀ ਉਸ ਤੋਂ ਬਾਅਦ ਅੱਲਾਹ ਤਾਲਾ ਨੇ ਮੇਰੇ ਤੇ ਬੜੀ ਰਹਿਮਤ ਕੀਤੀ। ਇੱਕ ਦਿਨ ਮੈਂ ਐਵੇਂ ਤੁਰ ਪਿਆ ਜਦੀਮ ਖਾਨ, ਮੈਂ ਐਵੇਂ ਰਹਿਣਾ ਹੀ ਨਹੀਂ, ਐਵੇਂ ਤੁਰ ਪਿਆ ਇੱਕ ਪਾਸੇ ਨੂੰ। ਅੱਛਾ। ਉਹ ਜਨਾਬ ਬੜੀ ਅੱਗੋਂ ਨਾ ਫਿਰੋਜ਼ਪੁਰ ਦੇ ਜ਼ਿਲ੍ਹੇ ਦੇ ਸਨ। ਮੇਰਾ ਖਿਆਲ ਉਹ ਬਲੂਚ ਸਨ ਜਾਂ ਇਹ ਨਹੀਂ ਪਤਾ ਕਿਹੜੀ ਜ਼ਾਤ ਸੀ ਉਹਨਾਂ ਦੀ। ਉਹ ਟਾਂਗਾ ਬਣਾਉਂਦਾ ਸੀ। ਉਹ ਕਹਿਣ ਲੱਗਾ ਯਾਰ ਬੱਚਿਆ ਤੇ ਨਲਕਾ ਹੈ ਕੋਈ? ਮੈਂ ਕਿਹਾ ਜੀ ਨਲਕਾ ਤੇ ਕੋਈ ਨਹੀਂ, ਮੈਂ ਯਤੀਮ, ਮੈਨੂੰ ਤਾਂ ਪਤਾ ਕੋਈ ਨਹੀਂ। ਅੱਛਾ। ਉਹ ਮੈਨੂੰ ਆਂਦਾ ਵੀ ਅਗਰ ਤੈਨੂੰ ਖੜੇ ਕੋਈ ਤੇ ਚੱਲ ਫਿਰੇਗਾ। ਮੈਂ ਕਿਹਾ ਬਿਲਕੁਲ ਚੱਲ ਫਿਰਾਂਗਾ, ਮੈਂ ਚੱਲ ਜਾਂਗਾ ਨਾਲ ਤੁਹਾਡੇ। ਚੱਲ ਫਿਰ ਉਹਨੇ ਮੈਨੂੰ ਟਾਂਗੇ 'ਚ ਬਿਠਾ ਲਿਆ। ਅੱਛਾ। ਯਤੀਮ ਖਾਨੇ ਤੋਂ ਅਸੀਂ ਤੁਰ ਪਏ। ਅਸੀਂ ਉਹਨਾਂ ਦਾ ਰਾਹ ਦੇ ਵਿੱਚ ਰੋਟੀਆਂ ਪਕਾਉਣੀਆਂ, ਦੁੱਧ ਚੋਣਾ ਤੇ ਰਾਹ ਗਾਡੀ ਵੀ ਉਹਨੇ ਕੋਲ ਸੀ, ਮਾਰ ਡੰਗਰ। ਉਹ ਬੜੇ ਸਹੀ ਰਾਹ ਨੂੰ, ਤੁਹਾਡੇ ਜ਼ਿਲ੍ਹੇ ਦੇ ਫਿਰੋਜ਼ਪੁਰ ਦੇ ਲੋਕ ਬੜੇ ਆਰਾਮ ਨਾਲ ਆਏ ਨੇ। ਅੱਛਾ। ਤੁਸੀਂ ਫਿਰੋਜ਼ਪੁਰ ਦੇ ਹੋ ਨਾ? ਨਹੀਂ, ਹੁਸ਼ਿਆਰਪੁਰ ਦੇ। ਅੱਛਾ, ਉਹ ਫਿਰੋਜ਼ਪੁਰ ਦੇ ਸਨ। ਅੱਛਾ। ਉਹ ਮਤਲਬ ਨਾਲ ਸੀ ਨਾ, ਕਸੂਰ ਦੇ ਨਾਲ ਨਾਲ ਸੀ, ਹੀ। ਤੁਰ ਕੇ ਆ ਗਏ। ਆਹੋ, ਨਾਲ ਦਰਿਆ ਲੰਘੇ ਤੇ ਕਸੂਰ ਆ ਗਏ। ਅੱਛਾ। ਅੱਛਾ, ਉਹ ਜਿਹੜਾ ਬੜੇ ਉਹ ਆਰਾਮ ਨਾਲ ਆਏ ਮਾਲ ਨਗਰਾਂ ਦੇ ਕੋਲ। ਉਹਨੇ ਦਿਨਾਂ ਕੋਈ ਜਨਾਨੀ ਦੇ ਰਿਹਾ ਤੇ ਨਾ ਮੈਨੂੰ ਐਵੇਂ ਪਿੱਛੀ ਕਿਚੀ ਚੀਜ਼ਾਂ ਗੁਨੀਆਂ ਦੇ ਇਹ ਉਹ ਕੱਪੜੇ ਸਾਫ਼ ਨਾ। ਅੱਛਾ। ਮੇਰੀ ਨਾ ਤੂੰ ਯਕੀਨ ਜਾਣੀ ਹੁਣ ਆਖੇਗਾ ਵੀ ਇਹ ਪਰ ਝੂਠ ਹੀ ਬੋਲਦਾ। ਮਾਫ਼ ਕਰ, ਅੱਲਾਹ ਤਾਲਾ ਝੂਠ ਤੋਂ ਮੈਨੂੰ ਬਚਾਏ। ਹਾਂਜੀ। ਮੈਂ ਮਤਲਬ ਕਿ ਉਹਨਾਂ ਦੀ ਰੋਟੀ ਖਾਣੀ ਛੱਡਤੀ। ਮੈਂ ਕਿਹਾ ਕਿੱਦਾਂ ਦੇ ਲੋਕ ਨੇ ਰੋਟੀ, ਕਿੱਦਾਂ ਕੰਮ ਮੈਂ ਖਾਵਾਂ। ਕਿਹੜੀ ਬਰਾਦਰੀ ਦੇ ਸਾਨੂੰ? ਬਰਾਦਰੀ ਮੇਰੇ ਖਿਆਲ ਕੋਈ ਬਲੋਚ ਕੀ ਸਨ, ਕੋਈ ਮੈਨੂੰ ਨਹੀਂ ਯਾਦ। ਅੱਛਾ। ਮੈਂ ਕਿਹੜੀ ਉਹਨੇ ਬਰਾਦਰੀ ਪੁੱਛੀ ਆ। ਅੱਛਾ। ਅੱਛਾ। ਉਹਨਾਂ ਨਾਲ ਕੋਈ ਰਹਿਣ ਸਹਿਣ, ਮਤਲਬ ਕਿ ਉਹਨੇ ਕਿਚੀਆਂ ਮਚੀਆਂ ਬੁੜੀਆਂ ਮੇਰੀ ਰੋਟੀ ਖਾਣ ਜੀ ਨਾ ਕਰੇ। ਅੱਛਾ। ਉਹ ਮੈਂ ਦੁੱਧ ਪੀ ਛੱਡ। ਅੱਛਾ। 2 ਦਿਨ ਦੇ ਬਾਅਦ ਫਤਿਹਪੁਰ ਮੰਗਾ ਮੰਡੀ ਉੱਥੇ ਪਹੁੰਚੇ। ਅੱਛਾ। ਫਤਿਹਪੁਰ ਮੰਗਾ ਮੰਡੀ ਦੇਖੀ ਹੋਣੀ ਤਾਂ ਸ਼ਾਇਦ। ਅੱਛਾ। ਮੈਂ ਲਾਹੌਰ ਪਰਾਂ ਆ। ਹਾਂਜੀ, ਮੰਗਾ ਮਲਤਾਨ ਰੋਡ ਤੇ। ਉੱਥੇ ਅਸੀਂ ਚਲੇ ਗਏ। 9 ਦਾ ਟਾਈਮ ਸੀ। ਉੱਥੇ ਇੱਕ ਸੰਦੂਖ ਲਵਾਰ ਬਣਾਉਂਦਾ ਸੀ। ਅੱਛਾ। ਇੱਥੇ ਉਹ ਉਹਨਾਂ ਕਿ ਚਲੋ ਨਲਕੇ ਤੋਂ ਪਾਣੀ ਪੀ ਲਈਏ। ਉਹ ਨਲਕੇ ਇੰਜ ਕਰਕੇ ਪਾਣੀ ਪੀਣ ਚਲੇ ਗਏ। ਮੈਂ ਹੀ ਪੀਤਾ, ਉਹਨੇ ਵੀ ਪੀਤਾ। ਮੈਂ ਉਹ ਲਵਾਰ ਕੋ ਬਹਿ ਗਿਆ ਤੇ ਉਹ ਟੰਗੇ ਬਹਿ ਕੇ ਮੈਨੂੰ ਆਵਾਜ਼ ਮਾਰ। ਮੇਰੇ ਨਾਲ ਉਹਨਾਂ ਰੱਖਿਆ ਬਸ਼ੀਰ ਆ ਜਾ ਯਾਰ, ਤੂੰ ਹੀ ਆ ਜਾ ਬੱਚਾ, ਆ ਜਾ। ਮੈਂ ਨਹੀਂ ਜਾ। ਅੱਛਾ। ਉਹਨੇ ਆਖਿਆ ਉਹ ਕਸਮ ਨੂੰ ਨਹੀਂ ਹੁੰਦੇ ਨਾ। ਅੱਛਾ। ਜ਼ਾਹਰ ਹੈ ਕਿ ਮੈਂ ਇਹ ਨਹੀਂ ਕਹਿੰਦਾ, ਮੈਂ ਸੁਣਿਆ ਹਾਂਜੀ। ਇੱਕ ਇਨਸਾਨੀ ਫਿਤਰਤ ਆ। ਉਹਨਾਂ ਨੇ ਕਿਹਾ ਕਿ ਨਹੀਂ ਆਉਣਾ ਨਾ ਆ ਕਸਮ ਨੂੰ ਖਾਵੇ, ਸਾਡੇ ਕੋਲ ਜਾ ਆਪਣਾ ਆ। ਉਹੀ ਮੈਂ ਉੱਥੇ ਬਹਿ ਗਿਆ ਜੀ। ਉਹ ਹੁਣ ਮੈਨੂੰ ਲਵਾਰ ਪੁੱਛਦਾ ਵੀ ਕਾਕਾ ਤੂੰ ਕਿੱਥੋਂ ਆਇਆ, ਕਿੱਥੋਂ ਦੇ ਰਹਿਣ ਵਾਲਾ, ਕੀ ਗੱਲ ਆ? ਅੱਛਾ। ਮੈਂ ਕਿਹਾ ਜੀ ਇੱਦਾਂ ਦਾ ਸਾਡੀ ਬੇੜੀ ਰੁੜ ਗਈ। ਸਰਦਾਰ ਖਾਨ ਨੰਬਰਦਾਰ ਦਾ ਭਤੀਆ, ਯਕੂਬ ਖਾਨ ਦਾ ਪੁੱਤਰ। ਅੱਛਾ। ਪਿੰਡ ਮੇਰਾ ਹਿੰਦੁਸਤਾਨ 'ਚ ਮਾਲੇਵਾਲ ਆ, ਜ਼ਿਲ੍ਹਾ ਗੁਰਦਾਸਪੁਰ 'ਚ। ਉਹਨੇ ਕਿਹਾ ਠੀਕ। ਉਹਨੇ ਕਿਹਾ ਕੋਈ ਬਣਾਉਣ ਦੀ ਜ਼ਰੂਰਤ ਨਹੀਂ, ਬਸ ਠੀਕ ਹੈ। ਉਹ ਜਨਾਬ ਜਿਹੜੀ ਉਹਨੇ ਸੰਦੂਕ 'ਚ ਛੋਟੇ ਜਿਹੇ ਬਣਾਉਣ ਡਿਆ ਸੀ, ਮੈਨੂੰ ਉਹਨੇ ਆਪਣੇ ਘਰ ਲੈ ਕੇ ਪਿੰਡ 'ਚ ਉਹਦੇ ਲਾਗੇ ਆਪਣੀ ਮਾਂ ਨੂੰ ਆਖਣ ਲੱਗਾ, ਮਾਂ ਪਛੜਿਆ ਮੁੰਡਾ ਅਤੇ ਰੋਟੀ ਖਾਣੀ ਇਹਨੇ ਵਿਚਾਰੇ ਨੇ ਕਿੱਥੇ ਇਸੇ ਕੀ ਕਰਨਾ। ਇਹ ਠੀਕ ਹੈ। ਉਹਦੀ ਮਾਂ ਨੇ ਮੈਨੂੰ ਪਿਆਰ ਦਿੱਤਾ। ਮੈਂ ਉਹਨਾਂ ਦਾ ਹੱਥ ਦੁਆ ਕਰਨਾ ਨਮਾਜ਼ ਪੜ੍ਹ ਕੇ ਕਿ ਯਾ ਮੌਲਾ ਕਰੀਮ। ਉਹਨਾਂ ਨੂੰ ਦੁਨੀਆ 'ਤੇ ਦੀ ਮਤਲਬ ਕਿ ਜ਼ਾਹਰ ਹੈ ਕਿ ਕਾਫੀ ਉਮਰ ਦਾ ਸਨ, ਬਹੁਤ ਹੋ ਗਏ ਹੋਣੇ ਨੇ, ਅਤੇ ਦੁਆ ਕਰਨਾ ਯਾ ਅੱਲਾ ਉਹਨੇ ਜੰਨਤ ਨਸੀਬ ਕਰ, ਆਪਣੀ ਰਹਿਮਤ ਕਰ। ਜਿਨ੍ਹਾਂ ਨੇ ਭਲਾ ਕੀਤਾ ਹੋਵੇ ਦੁਆਵਾਂ ਉਹਨਾਂ ਵਾਸਤੇ ਨਿਕਲਦੀਆਂ। ਉਹਨਾਂ ਜਨਾਬ ਬਿਲ ਜੀ ਉਸ ਮਾਈ ਨੇ ਮੈਨੂੰ ਰੋਟੀ ਖਵਾਉਣੀ ਬਸ। ਫਿਰ ਮੈਂ ਆਖਿਆ ਵੀ ਮੇਰਾ ਜੀਰਾ ਲੱਗੇ। ਮੈਂ ਫਿਰ ਉਹ ਰਹਿੰਦਾ ਸੀ ਮੰਡੀ, ਮੈਂ ਵੀ ਮੰਡੀ ਆ ਗਿਆ। ਉਹਨੇ ਉੱਥੇ ਰੋਟੀ ਮੈਨੂੰ ਖਵਾ ਦੇਣੀ, ਸਾਰੇ ਪਾ ਫਿਰਦੇ ਰਹਿਣਾ। ਇਹਦਾ ਦਿਨ ਗੁਜ਼ਰਦੇ ਰਹੇ। ਇੱਕ ਦਿਨ ਉਹਦੇ ਕੋਲ ਕਾਰ ਵਾਲਾ ਆ ਗਿਆ। ਅੱਛਾ। ਕਾਰ ਵਾਲਾ ਆਖਣ ਲੱਗਾ ਯਾਰ ਮੈਨੂੰ ਇੱਕ ਬੱਚਾ ਚਾਹੀਦਾ ਹੈ ਕਿ ਸਾਡੇ ਘਰ ਦਾ ਕੰਮ ਕਰਦੇ ਸੀ, ਕੋਈ ਛੋਟਾ ਜਿਹਾ ਜਿਹੜਾ ਸੌਦਾ ਲਿਆ ਦੇ ਜਾਂ ਜੇ ਉਹ ਕਹਿਣ ਲੱਗਾ ਬੱਚਾ ਤਾਂ ਮੇਰੇ ਕੋਲ ਹੈ ਆ, ਮੈਂ ਉਹਨੂੰ ਪੁੱਛ ਲਾਂ। ਉਹ ਮੈਨੂੰ ਪੁੱਛਣ ਲੱਗਾ ਭਈ ਤੂੰ ਇਹਦੇ ਨਾਲ ਚਲਾ ਜਾਏਗਾ? ਮੈਂ ਉਸ ਟਾਈਮ 'ਤੇ ਕਹਤੇ ਮੈਂ ਚਲਾ ਜਾਵਾਂਗਾ। ਅੱਛਾ। ਬਾਅਦ 'ਚ ਮੈਂ ਯਾਰ ਦਿਲ 'ਚ ਇਹ ਨਾਲ ਅੱਲਾ ਦਾ ਕੰਮ ਬਿਤਰ ਜਾਣਦਾ ਬੰਦਾ ਨਹੀਂ ਕੁਛ ਕਰ ਸਕਦਾ। ਮੈਂ ਕਿਹਾ ਯਾਰ ਦਿਲ 'ਚ ਆਇਆ ਕਿ ਮੈਂ ਤਾਂ ਭਾਂਡੇ 'ਚ ਧੋਵਾਂਗਾ, ਇਹ ਨਹੀਂ ਹੋ ਸਕਦਾ। ਅੱਛਾ। ਮੈਨੇ ਤੇ ਸੌਦੇ ਲਵਾਂਗਾ। ਮੈਂ ਨਾ, ਮੈਂ ਨਹੀਂ ਜਾਣਾ। ਉਹ ਸ਼ਾਮ ਪੈ ਗਈ,
ਮੈਂ ਪਿਸ਼ਾਬ ਕਰਨ ਦੇ ਪੱਜ ਜਿਹੜਾ ਨਾ ਦੂਰ ਚਲਾ ਗਿਆ, ਫਟਵਾ ਹੋ ਗਿਆ ਉੱਥੋਂ। ਉਹਨੇ ਮੈਨੂੰ ਆਵਾਜ਼ਾਂ ਮਾਰੀਆਂ, ਮੈਂ ਆਵਾਜ਼ਾਂ ਸੁਣੀਆਂ, ਝੂਠ ਨਹੀਂ ਬੋਲਦਾ। ਲੇਕਿਨ ਫਾਰ ਦਾ ਟਾਈਮ ਜਿਸ ਵੇਲੇ ਚਲੇ ਗਿਆ, ਲਾਈਟ ਬਲੀ ਨਾ, ਮੈਂ ਹੁਣ ਚਲਾ ਗਿਆ। ਤੇ ਮੈਂ ਆਇਆ, ਮੈਂ ਕਿਹਾ ਭਾਜੀ ਉਹ ਚਲਾ ਗਿਆ ਆ, ਚਲਾ ਗਿਆ ਤੂੰ ਕਿੱਥੇ? ਮੈਂ ਪਿਸ਼ਾਬ ਕਰਨ ਗਿਆ ਸੀ। ਚਲੋ ਗੱਲ ਮੁੱਕ, ਝਗੜਾ ਪਾ ਇੱਦਾਂ ਹੀ ਉੱਥੇ ਰਹਿੰਦੇ ਰਹਿੰਦੇ। ਇੱਕ ਦਿਨ ਸੜਕ ਸੀ ਗੁਜ਼ਰਦੀ ਤੇ ਉੱਥੇ ਮਹਾਜਰ ਆਏ। ਮਹਾਜਰ ਸੀ, ਸਾਡੇ ਲਾਗੇ ਪਿੰਡ ਸੀ ਇੱਕ ਬੋਰਡ ਵਾਲਾ। ਅੱਛਾ। ਬੋਰਡ ਵਾਲੇ ਦੇ ਪਿੰਡ ਦੇ ਉਹਨਾਂ ਮੈਨੂੰ ਮਤਲਬ ਕਿ ਮੈਂ ਉਹਨੂੰ ਪੁੱਛਿਆ, ਬਾਬਾ ਜੀ ਕਿੱਥੋਂ ਦੇ ਰਹਿਣ ਵਾਲੇ? ਉਹ ਕਹਿੰਦੇ ਬੋਰਡ ਵਾਲੇ ਦੇ। ਬੋਰਡ ਵਾਲਾ ਸੁਣਿਆ ਹੋਇਆ ਸੀ ਤੇ ਸਾਡੇ ਪਿੰਡ ਦੀ ਉਹ ਨਾ ਕੋਈ ਇਨਗੜੀ ਪਿੰਡੀ ਸਾਡੀ ਆਪਣੀ ਵੀ ਹੈ ਸੀ, ਪਰ ਮੈਨੂੰ ਇਹ ਨਹੀਂ ਯਾਦ ਵੀ ਹੈ ਨਹੀਂ ਕਿ ਨਹੀਂ। ਉਹ ਸੁਣਿਆ ਕਿ ਬੋਰਡ ਵਾਲੇ ਦੇ ਰਾਜਪੂਤ ਹੈ। ਖੈਰ ਮੈਂ ਉਹ ਸਲਵਾਰ ਨੂੰ ਆਣ ਕੇ ਦੱਸਿਆ, ਮੈਂ ਭਾਜੀ ਗੱਲ ਇਹ ਇੱਧਰ ਇੱਧਰ ਸਾਡੇ ਲਾਗੇ ਦੇ ਨੇ, ਇਹਨਾਂ ਨੂੰ ਪੁੱਛ ਲੈਂਦੇ ਸ਼ਾਇਦ ਕੋਈ ਸਾਡਾ ਵਿਆਹ ਪਿੰਡ ਆ ਬੈਠੇ ਨੇ ਡੱਥੂ ਵਾਲੇ। ਅੱਛਾ। ਉਹਨਾਂ ਜਨਾਬ ਅਲੀ ਮੈਨੂੰ ਕਹਿਣ ਲੱਗਾ ਸਵੇਰੇ ਚੱਲ ਚੱਲਾਂਗੇ। ਮੈਂ ਜਨਾਬ ਸਵੇਰੇ ਉਹਨੇ ਮੈਨੂੰ ਨਾਲ ਲਿਆ, ਉਸ ਪਿੰਡ ਗਿਆ। ਉਹ ਜਾਣ ਵਾਲਾ ਜੀ ਉੱਥੋਂ ਦਾ ਸੀ। ਅੱਗੇ ਕੁਦਰਤੀ ਜੁਮਾ ਸੀ, ਮੇਰਾ ਖਿਆਲ ਹੈ ਕਿ ਬੈਠੇ ਤੇ ਕਿਕਰਾਂ ਦੀਆਂ ਮੰਜੀਆਂ ਮੰਜੀਆਂ ਡੱਟੇ ਹਨ। ਉਹ ਵੀ ਕਿਹੜੇ ਕੰਮ ਕਰਦੇ ਵਿਚਾਰੇ, ਨੌਵੇਂ ਨੌਵੇਂ ਤੋਂ ਵੀ ਆਏ ਹਨ। ਅੱਛਾ। ਸਲਾਮ ਅਲੈਕੁਮ, ਵਾਲੈਕੁਮ ਸਲਾਮ ਜੀ। ਉਹਨੇ ਕਿਹਾ ਜੀ ਗੱਲ ਇਹ ਹੈ ਕਿ ਇਹ ਬੱਚਾ ਪਛੜਿਆ ਆ, ਸਰਦਾਰ ਖਾਨ ਨੰਬਰਦਾਰ ਦਾ ਭਤੀਜਾ, ਯਕੂਬ ਖਾਨ ਦਾ ਪੁੱਤਰ ਆ, ਮਾਲੇਵਾਲ ਦੱਸਦਾ ਗੁਰਦਾਸਪੁਰ ਦੇ ਜ਼ਿਲ੍ਹੇ ਵਿੱਚ, ਇਹ ਉਹਦਾ ਉੱਥੋਂ ਦਾ ਰਹਿਣ ਵਾਲਾ। ਜੇ ਤੁਸੀਂ ਇਹਨੂੰ ਕੋਈ ਇਹਦੇ ਅੰਦਰ ਕਿ ਆਂਦਾ ਸੀ ਕਿ ਮੇਰੇ ਕੋਈ ਉਹਨਾਂ ਨੂੰ ਪੁੱਛੋ ਕਿ ਮੇਰੇ ਵਾਲਦੈਨ ਦਾ ਕਿਸੇ ਕਿਸੇ ਨੂੰ ਪਤਾ ਹੋਵੇ। ਅੱਛਾ। ਉਹ ਇੱਕ ਬੰਦਾ ਸੀ ਅਬਦੁਲ ਹਕ, ਉੱਠਿਆ, ਉਹਨੇ ਮੈਨੂੰ ਗੋਦ 'ਚ ਬਿਠਾ ਲਿਆ, ਬੜਾ ਪਿਆਰ ਦਿੱਤਾ। ਉਹਨੇ ਕਿਹਾ ਤੇਰਾ ਤਾਇਆ ਨੰਬਰਦਾਰ ਹੈਗਾ, ਤੇਰਾ ਫਲਾਣਾ ਵੀ ਹੈਗਾ, ਫਲਾਣਾ ਵੀ ਹੈਗਾ, ਕੋਈ ਬਣਾਉਣ ਦੀ ਜ਼ਰੂਰਤ ਨਹੀਂ, ਹੁਣ ਤੂੰ ਸਾਡੇ ਕੋਲ ਹੈ। ਅੱਛਾ। ਉਹ ਜਿਹੜਾ ਸੀ ਨਾ ਲਵਾਰ, ਉਹ ਵਾਪਸ ਆ ਗਿਆ, ਮੈਨੂੰ ਛੱਡਿਆ, ਉਹਦੀ ਬੜੀ ਮਿਹਰਬਾਨੀ। ਫਿਰ ਵੀ ਮੈਂ ਇਹ ਵਿੱਚ ਥੋੜ੍ਹੀ ਮੈਂ ਗੱਲ ਛੱਡ ਗਿਆ। ਇੱਕ ਦਰਖਤ ਸੀ ਆਪਣਾ ਕਿੱਕਰ, ਮੈਂ ਇਕੱਲੇ ਜਾ ਕੇ ਉੱਥੇ ਨਾ ਜਵੇਦ ਮੀਆਂ ਰੋਂਦਿਆ ਰਹਿਣਾ। ਲੋਹਾਰ ਦੇ ਕੋਲ ਸੀ ਜਦੋਂ? ਨਾ ਲੁਹਾਰ ਕੋਲ ਨਹੀਂ ਰੋਣਾ, ਕਿ ਕੋਈ ਸਭ ਨਹੀਂ ਰੋਇਆ। ਨਹੀਂ ਜਦੋਂ ਲੋਹਾਰ ਦੇ ਕੋਲ ਰਹਿੰਦੇ ਸੀ ਹਾਂ, ਉਹਦੇ ਵਿੱਚ ਜਾ ਕੇ ਉੱਥੇ ਰੋਣਾ। ਅੱਛਾ। ਫਿਰ ਉੱਥੇ ਰੋਂਦੇ ਰਹਿਣਾ ਮੈਂ। ਫਿਰ ਜਨਾਬ ਜੋ ਉੱਥੇ ਵੀ ਚਲਾ ਗਿਆ ਨਾ, ਫਿਰ ਵੀ ਕੋਈ ਕਿਸਲੀ ਆਣ ਕੇ ਮੈਂ ਰੋਂਦੇ ਰਹਿਣਾ। ਮੈਨੂੰ ਕਿਹਨੇ ਪੁੱਛਣਾ ਵੀ ਕਿਹੜਾ ਆਇਆ ਤੇ ਕਿਸੇ ਨਹੀਂ। ਹਾਂਜੀ। ਮਾਂ ਪਿਓ ਨੂੰ ਯਾਦ ਕਰਦਾ, ਰੋ ਕੇ ਮੈਂ ਯਾਦ ਕਰਦੇ ਰਹਿਣਾ। ਉਹ ਇੱਕ ਵਾਰੀ ਉਹਨਾਂ ਮੈਂ ਆਇਆ ਉਹਦੇ ਕੋਲ ਤੇ ਆਂਦਾ ਫਿਰ ਕਿੱਧਰ ਮੈਂ ਜਾਵੀਂ। ਉਹ ਚੀਨੀ ਤਕਸੀਮ ਕਰਨ ਡਿਆ ਸੀ, ਮੈਨੂੰ ਚੀਨੀ ਦੇ ਦਿੱਤੀ, ਇੱਕ ਲੈ ਜਿੱਥੇ ਘਰ ਇਹਨੂੰ ਉਹਨੂੰ ਦੇ ਦੀ। ਮੈਂ ਚੀਨੀ ਮੈਨੂੰ ਕਰ ਲਿਆ ਗਿਆ। ਵਕਤ ਗੁਜ਼ਰਦਾ ਰਿਹਾ, ਵਕਤ ਪਾਸ ਹੋ ਗਿਆ। ਕੁਦਰਤ ਰੱਬ ਦੀ, ਅੱਲਾਹ ਤਾਲਾ ਬੜਾ ਗਫੂਰ ਰਹੀਮ ਹੈ। ਮੇਰੇ ਵਾਲ ਸਾਹਿਬ, ਮੇਰਾ ਚਾਚਾ, ਇੱਕ ਦੋ ਚਾਚੇ, ਇੱਕ ਦਾ ਕਬਰ ਖਾਂ ਸੀ, ਇੱਕ ਦਾ ਕਾਲੇ ਖਾਂ। ਹਾਂਜੀ। ਇਹ ਜਨਾਬ ਜੀ ਮੇਰਾ ਤਾਇਆ ਨੰਬਰਦਾਰ ਜਿਹੜਾ ਸੀ, ਉਹ ਅਖਲੰਗਾ ਇੱਥੇ ਆ ਵਰਨ ਪਿੰਡ, ਵਰਨਾ ਉੱਥੇ ਲਾਗੇ ਇੱਕ ਡੇਰਾ ਤੇਕਿਆਂ ਵਾਲਾ। ਹਾਂਜੀ ਹੈਗਾ। ਮੈਂ ਤੇਕਿਆਂ ਵਾਲੇ ਨਹੀਂ ਰਹੇ ਤੈਨੂੰ ਦੱਸਣਾ। ਅੱਛਾ। ਉਹ ਕਹਿ ਲੰਗਾ ਤਾਇਆ ਮੇਰਾ ਮੀਆਂ ਮੇਰੇ ਨੂੰ ਤੇ ਚਾਚੇ ਆਪਣੇ ਚਾਚੇ ਦੇ ਆਂਦੇ ਪੁੱਤਾਂ ਨੂੰ, ਮੀਆਂ ਮੇਰਾ ਸਕਾ ਭਰਾ ਸੀ ਉਹਦਾ, ਬਾਕੀ ਚਾਚੇ ਦੇ ਪੁੱਤੇ। ਉਹਨੇ ਕਿਹਾ ਜੋ ਤੁਸੀਂ ਨਹੀਂ, ਉਹ ਜ਼ਮੀਨ ਵੇਖੋ ਚੰਗੀ ਹੋਈ ਤੇ ਉੱਥੇ ਚਲੇ ਜਾਗੇ, ਜੇ ਚੰਗੀ ਨਾ ਹੋਈ ਤੇ ਇੱਥੇ ਸਾਡਾ ਬਾਬਾ ਰਹਿੰਦੇ ਹਨ ਦੋ, ਉਹਨੂੰ ਇੱਥੇ ਲੈ ਆਏ। ਉਹ ਜਦੋਂ ਦਰਿਆ 'ਚ ਉਹ ਕਿਹਨੇ ਨਾ ਕਦੇ ਚਲਿਆ ਗਿਆ, ਕਦੇ ਚਲਿਆ ਗਿਆ। ਕੁਦਰਤ ਰੱਬ ਦੀ ਜੀ। ਉਹ ਠੀਕ ਹੈ ਜੀ। ਉਸ ਨਾਲ ਮਿਲ ਜੀ ਉਹ ਨਾਰੰਗ ਤੋਂ ਲੱਦੇ ਕੁੰਡੇ ਪਿੰਡ ਇੱਕ, ਨਾਰੰਗ ਦੇ ਲਾਗੇ ਹੀ ਆ। ਮਤਾ ਜਿਹੜੇ ਮੇਰੇ ਨਾਰੋਵਾਲ ਦੀ ਰੋਡ 'ਤੇ ਜੇ ਉੱਤੇ ਉਹ ਪਿੰਡ ਆਉਂਦਾ। ਅੱਛਾ। ਉਹ ਜਨਾਬ ਜਿਹੜੀ ਫਿਰ ਅਸੀਂ ਮੀਆਂ ਮੇਰੇ ਵਾਲਦ ਸਾਹਿਬ ਅਤੇ ਚਾਚੇ ਇਹ ਆ ਗਏ ਛੱਦਰੇ। ਅੱਛਾ। ਛੱਦਰੇ ਆਣ ਕੇ ਨਾ ਤੂੰ ਚਾਚਾ ਜਿਹੜੇ ਨੇ ਚਾਚਾ ਕਾਲੂ, ਉਹਦਾ ਕੋਈ ਵਾਬਕਾ ਸੀ, ਉਹ ਬਾਅਦ 'ਚ ਬਹਿ ਰਾ ਕਿਸੇ ਤਰੀਕੇ ਨਾਲ ਉਹ ਤੇ ਸ਼ੁਭਰੇ ਆ ਗਿਆ। ਇਹ ਰਹਿ ਗਏ ਦੋਵੇਂ ਚਾਚੇ ਤਾਇਆ ਦੇ ਪੁੱਤ ਦੋਵੇਂ, ਚਾਚਾ ਅਕਬਰ ਅਤੇ ਮੀਆਂ ਮੇਰਾ। ਇਸ ਕੋਈ ਤਕਰੀਬਨ 1.5 ਮਹੀਨਾ ਜਾਂ ਪੌਣੇ 2 ਮਹੀਨੇ ਦੇ ਤਕਰੀਬਨ ਗੁਜ਼ਰ ਗਏ। ਵੱਲ ਉੱਥੇ ਉਦੋਂ ਮਿਲਦਾ ਕੈਂਪਾਂ 'ਚ ਆਟਾ ਮਹਾਜਰਾਂ ਨੂੰ। ਉਹ 2 ਜੀ ਨੇ ਜਾਂ 4 ਜੀ ਨੇ, ਉਹਨਾਂ ਨੂੰ ਆਟਾ ਦੇ ਦੇਣਾ, ਉਹਨਾਂ ਪਕਾ ਕੇ ਖਾ ਲੈਣਾ। ਮੇਰੇ ਵਾਲ ਸਾਹਿਬ ਵੀ ਆਖਣਗੇ ਚਲੋ ਉੱਥੋਂ ਆਟਾ ਲਿਆ। ਸਾਡੇ ਪਿੰਡ ਦੀ ਸੀ ਮਾਛਣ ਸੀ, ਹਾਕਾ ਉਹਦੇ ਨਾਂ ਸੀ, ਹਾਕਾ ਬੀਬੀ। ਉਹ ਉੱਥੇ ਮਿਲ ਪਈ। ਉਹਨੇ ਕਹਿਣ ਲੱਗਾ ਆਪਣਾ ਕੋਈ ਰੋਟੀ ਸਾਨੂੰ ਪਕਾ ਦਿਓ। ਨਿਕਲਿਆ ਪਕਾ ਦੇਣੀ ਆ। ਪਿੰਡ ਦੀ ਜਿਸ ਨਾਲੇ ਚਾਰੀ ਉਹ ਵੀ ਉਜੜੀ ਪੁਜੜੀ ਸਨ।
ਜਿਸ ਵੇਲੇ ਜਨਾਬ ਜੀ ਉਹ ਰੋਟੀ ਪਕਾਉਣ ਚਲੇ ਗਏ, ਪਕਾਉਣ ਡੈ ਪਏ, ਮੇਰੇ ਵਾਲ ਸਾਹਿਬ ਹੁੱਕਾ ਪੀਂਦੇ ਸਨ, ਉਹ ਇੱਕ ਬੰਦਿਆਂ ਕੋਲ ਬਹਿ ਗਿਆ ਆਣ ਕੇ। ਅੱਛਾ। ਉਹ ਹੁਣ ਇੱਕ ਦੂਜੇ ਨੂੰ ਇਹ ਪੁੱਛ ਲੈਣਾ, ਜਿੰਨਾ ਅਸੀਂ ਪੁੱਛਣਾ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ, ਕਿੱਥੋਂ ਦੇ ਹੋ, ਇਹ ਉਹ ਫੌਜ ਉਮਰ ਨੇ ਧੜ ਜ਼ਿਲ੍ਹਾ ਕਿਹੜਾ ਯਾਰ, ਪਿੰਡ ਕਿਹੜਾ, ਮਮਨ ਗਰਾਈ ਮਾਝੀ ਵੀ ਤਾਂ ਹੁੰਦੀ ਹੈ ਨਾ। ਹਾਂ, ਉਹ ਜਨਾਬ ਮਿਲ ਜੀ ਮੇਰੇ ਵਾਲ ਸਾਹਿਬ ਪੁੱਛਣਗੇ ਵੀ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ। ਉਹਨੇ ਕਿਹਾ ਜੀ ਪ੍ਰਤਾਪਗੜ੍ਹ ਦੇ ਆ। ਪ੍ਰਤਾਪਗੜ੍ਹ ਆ ਗਏ, ਸਾਡੇ ਤਹਿਸੀਲ ਬਟਾਲੇ ਦੇ ਲਾਗੇ ਪਿੰਡ ਸੀ, ਮੀਆਂ ਬਕਲੰਗਾ ਮੈਂ ਵੇਖਿਆ ਆ। ਕੁਦਰਤੀ ਇੱਕ ਬੰਦਾ ਪੁੱਛਦਾ ਵੀ ਤੁਸੀਂ ਚੌਧਰੀ ਕਿੱਥੋਂ ਦੇ ਹੋ। ਕਹਿੰਦਾ ਜੀ ਮੈਂ ਮਾਲੇਵਾਲ। ਅੱਛਾ। ਨਾਮ ਮਾਲੇਵਾਲ ਦਾ ਲੈਣਾ। ਉਹ ਕਹਿਣ ਲੱਗਾ ਜੀ ਗੱਲ ਸੁਣੋ, ਸਰਦਾਰ ਖਾਨ ਦਾ ਨੰਬਰਦਾਰ ਦਾ ਭਤੀਜਾ ਯਕੂਬ ਖਾਨ ਦਾ ਪੁੱਤਰ ਆ, ਫਲਾਂ ਬੰਦਾ ਫੁੱਤਪੁਰ ਮੰਗਾ ਮੰਡੀ ਉੱਥੇ ਰਹਿੰਦੇ ਲਾਗੇ ਪਿੰਡ, ਉੱਥੇ ਰਹਿੰਦਾ। ਤੇ ਯਾਰ ਉਹ ਬੜਾ ਰੋਂਦਾ ਰਹਿੰਦਾ। ਉਹਦੇ ਮਾਂ ਜਾਂ ਉਹਦੇ ਭਰਾ ਨੂੰ ਜਾਂ ਜਿਹਨੂੰ ਵੀ ਹੈ ਉਹਨੂੰ ਦੱਸੋ ਕਿ ਉਹਨੂੰ ਲੈ ਆਵੇ, ਰੋਂਦਾ ਬੜਾ ਰਹਿੰਦਾ। ਦਿਨ ਡੁੱਬ ਗਿਆ, ਮੀਂਹ ਮੇਰੇ ਨੂੰ ਪੈਗਾਮ ਮਿਲ ਗਿਆ। ਮੇਰੇ ਵਾਲ ਸਾਹਿਬ ਦਰਿਆ ਦੇ ਵਿੱਚ ਖੜੇ ਰਹੇ ਨੇ, ਛੋਟੇ ਦੋ ਗੱਡ ਕੇ ਨਾ। ਅੱਛਾ। ਦਰਿਆ ਦੇ ਵਿੱਚ ਪੂਰੀ ਰਾਤ ਖੜੇ ਰਹੇ, ਰੁੜੇ ਨਹੀਂ, ਮੇਰੇ ਦੀ ਗੱਡ ਕੇ ਨਾ ਪੂਰੀ ਰਾਤ ਖੜੇ ਰਹੇ। ਮੀਆਂ ਮੇਰਾ ਆਂਦਾ ਮੈਨੂੰ ਉਹ ਰਾਤ ਭੁੱਲ ਗਈ, ਇਹ ਰਾਤ ਔਖੀ ਹੋ ਗਈ। ਉਹਨਾਂ ਵਾਸਤੇ ਤੇ ਤੁਸੀਂ ਮਰ ਗਏ। ਉਹ ਮਰ ਗਏ ਸਨ ਜੀ। ਇੱਕ ਅਚਾਨਕ ਕਿਸੇ ਨੂੰ ਖਬਰ ਮਿਲੀ ਹੈ, ਅਚਾਨਕ ਕਿਸੇ ਨੂੰ ਖਬਰ ਮਿਲ ਜਾਏ, ਹਾਂਜੀ ਕਿਸੇ ਬੋਏ ਦੀ ਵੀ ਉਂਝ ਵੀ ਪੁੱਤਰ ਦੀ ਮਿਲੇ ਫਿਰ ਪੁੱਤਰ ਹੋਵੇ। ਹਾਲਾਂਕਿ ਅਸੀਂ 3 ਪੁੱਤ ਤੂਤ ਹੈ ਹੀ ਸਨ, ਹਾਂ ਇਸ ਤਰ੍ਹਾਂ। ਕੋਈ ਬਚ ਕੇ ਰੁੜ ਕੇ ਲਗੇ ਮੇਰੇ ਭਾਈ ਸਾਰੇ ਇੱਕ ਤੋਂ ਬਗੈਰ। ਉਹ ਜਨਾਬ ਮੇਰੇ ਜੀ ਉਹ ਵਾਲ ਸਾਹਿਬ ਬੰਦੇ ਵੀ ਇਹ ਰਾਤ ਔਖੀ ਹੋ ਗਈ। ਮੀਆਂ ਉਹ ਚਾਚਾ ਅਕਬਰ ਨੂੰ ਆਖਣ ਲੱਗਾ ਯਾਰ ਮੈਂ ਨਹੀਂ ਹੁਣ ਜਾਣਾ ਅੱਗੇ, ਮੈਂ ਤੇ ਐਰ ਨੂੰ ਜਾਣਾ, ਮੇਰੇ ਬੱਚੇ ਦੀ ਮੁੰਡੇ ਦੀ ਖਬਰ ਮਿਲੀ। 10 ਪੈ ਗਈ ਆ, ਮੈਂ ਉਹਨੂੰ ਲੈਣ ਜਾਣਾ। ਮੀਆਂ ਉਹ ਚਾਚਾ ਆਂਦਾ ਤੂੰ ਚਲਾ ਜਾ, ਮੈਂ ਪਿੰਡ ਵਾਪਸ ਚੱਲ ਜਾਵਾਂਗੇ, ਫਿਰ ਤੂੰ ਮੁੰਡੇ ਜਦੋਂ ਲੈ ਆਵੇਂਗਾ ਫਿਰ ਚੱਲ ਜਾਵਾਂਗੇ। ਠੀਕ ਹੈ ਜੀ। ਕੁਦਰਤ ਰੱਬ ਦੀ ਚੀਜ਼ ਦੇਖੋ, ਇਹ ਮੈਂ ਨਾ ਕਿ ਇਹ ਅੱਲਾਹ ਤਾਲਾ ਦੀ ਕਰਮ ਨਵਾਜ਼ੀ ਨਹੀਂ ਨਾ, ਮੈਂ ਸੁਨੇਹਾ ਕਰ ਲਿਆ ਨਾ, ਉਹਨਾਂ ਨੂੰ ਪਤਾ। ਉਹ ਬੰਦਾ ਕਿਤੇ ਮੈਨੂੰ ਜਾਣਦਾ ਹੋਵੇਗਾ, ਉਹਦਾ ਭਲਾ ਕਰੇ। ਜਿਹਨੇ 10 ਪਾਈ ਪਰ ਮੇਰਾ ਕੀ ਬਣਨਾ ਸੀ ਹੁਣ ਤੱਕ, ਹਾਂਜੀ। ਉਹ 10 ਪੈ ਗਈ ਕੁਦਰਤ ਰੱਬ ਦੀ ਨਾਲ, ਵਾਲ ਸਾਹਿਬ ਚਲੇ ਗਏ ਲੈਣ। ਹੁਣ ਫੁੱਤਪੁਰ ਪਾਂਗਾ ਤੇ ਸ਼ਦਰੇ ਦੀ ਬੜੀ ਵਿਥਿਆ ਹਾਂਜੀ। ਕਿ ਨਾ ਬੱਸ ਜਾਂਦੀ ਸੀ, ਨਾ ਕੋਈ ਟ੍ਰੇਨ ਸੀ, ਨਾ ਕੋਈ ਟਾਂਗਾ ਸੀ, ਨਾ ਕੋਈ ਰਕਸ਼ਾ ਸੀ, ਨਾ ਪੈਸਾ ਕੋਲ ਸੀ। ਸਹੀ ਗੱਲ ਤੇ ਇਹ ਹੈ ਨਾ ਕਿ ਰੁੜ ਕੇ ਤੇ ਆਏ ਸਨ, ਪੱਲੇ ਤਾਂ ਕੋਈ ਸ਼ਾਇਦ ਨਹੀਂ ਸੀ ਲੱਗੀ, ਜੋ ਹੈ ਸੀ ਰੁੜ ਕੇ ਚਲਾ ਕੇ ਦਰਿਆ 'ਚ ਰੁੜ ਗਿਆ। ਉਹ ਵਾਲ ਸਾਹਿਬ ਜਿਹੜੇ ਨੇ ਤੁਰ ਕੇ ਫਿਰ ਉੱਥੇ ਗਏ। ਉੱਥੇ ਉਹ ਇੱਕ ਚੌਕੀ ਨਾਲ ਹੀ ਇੱਕ ਚੌਕੀ ਬੈਠੇ, ਉੱਥੇ ਉਹਨਾਂ ਨੇ ਪੁੱਛਿਆ ਬਜ਼ੁਰਗੋ ਕਿੱਥੋਂ ਚੌਧਰੀ ਕਿੱਥੋਂ ਆਏ ਹੋ। ਮੀਆਂ ਦੇ ਕਾਲੇ ਬਾਲ ਠੀਕ ਠਾਕ ਸੀ। ਕਹਿਣ ਲੱਗਾ ਮੈਂ ਛੱਦਰਿਓਂ ਆਇਆ, ਇੱਦਾਂ ਮੁੰਡੇ 10 ਪਈ। ਉਹਨੇ ਕਿਹਾ ਮੁੰਡਾ ਮੈਂ ਥਾਣੇ ਵੀ ਆਉਂਦਾ ਨਾ, ਬੱਚੇ ਮੈਨੂੰ ਲੈ ਆਉਂਦੇ, ਮੈਂ ਰੋਂਦਾ 1-2 ਵਾਰੀ ਹੁੰਦੀਆਂ। ਅਤੇ ਫਿਰ ਉਹਨੇ ਕਿਹਾ ਯਾਰ ਰੋਇਆ ਨਾ ਕਰਦੇ, ਇੱਥੇ ਆਇਆ ਸਾਡੇ ਕੋਲ ਪੈ ਜਾ। ਉਹਨੇ ਕੋਈ 4 ਨੇ 2 ਦਿਨ ਤੁਹਾਨੂੰ ਦੇ ਦਿੰਦੇ ਹਨ, ਮੈਂ ਐਵੇਂ ਮੰਗਿਆ ਨਹੀਂ ਤੋਆ ਮੇਰੀ ਅਸਤਾਫਾਰ, ਅਤੇ ਨਾ ਮੈਨੂੰ ਕੋਈ ਜ਼ਰੂਰਤ ਪਈ। ਪਹੁੰਚ ਕੇ ਬੱਚਾ ਦਿਲ ਲੱਗਾ, ਮਤਲਬ ਕਿ ਦਿਲ ਲੱਗਾ ਰਹੇ। ਦਿਨ ਗੁਜ਼ਰ ਗਏ, ਜਦ ਮੀਆਂ ਵਾਲਾ ਸਾਹਿਬ ਜਨਾਬ ਤੁਰ ਕੇ ਫਿਰ ਉੱਥੇ ਗਏ, ਉਦੋਂ 10 ਪੈ ਗਈ। ਉਹ ਜਨਾਬ ਮਿਲ ਜੋ ਮੀਆਂ ਉੱਥੇ ਮੇਰੇ ਪਿੰਡ ਉੱਥੇ ਪਹੁੰਚ ਗਏ। ਉਸੇ ਦਿਨ ਹੀ ਮੈਨੂੰ ਉਹਨਾਂ ਘਰਦਿਆਂ ਨੇ ਆਖਿਆ ਵੀ ਅੱਜ ਸਾਨੂੰ ਪਾਣੀ ਲਿਆ ਦੇ। ਆਟਾ ਗੁੰਨਣ ਵਾਲਾ ਨਹੀਂ ਹੁੰਦਾ ਛੋਟਾ ਜਿਹਾ ਭਾਂਡਾ, ਅਤੇ ਛਾਂ ਪਈ ਮਗਰ ਅਸਰ ਦਾ ਟਾਈਮ ਸੀ। ਮੈਂ ਜਨਾਬ ਬਿਲ ਜੀ ਉਹ ਭਾਂਡਾ ਫੜ ਕੇ ਅਤੇ ਦੁੱਧ ਲੈ ਆਪਣਾ ਸੌਰੀ ਲੈਣ ਆ ਗਿਆ ਪਾਣੀ ਖੂਹੀ ਤੋਂ। ਅਤੇ ਇੰਝ ਕਰਕੇ ਖੂਹੀ ਆ, ਯਾਦ ਹੈ ਜਿਵੇਂ ਨਕਸ਼ਾ, ਇੰਝ ਕਰਕੇ ਰਾਹ ਵੀ ਆ। ਹੁਣ ਜਦੋਂ ਮੈਂ ਆਇਆ ਉਦੋਂ ਵਾਲਾ ਸਾਹਿਬ ਉੱਥੇ ਨਹੀਂ ਸਨ ਬੈਠੇ ਹੋਏ। ਜਦੋਂ ਮੈਂ ਆਇਆ ਗਿਆ ਵਾਪਸ ਆਪਦੇ ਉੱਥੇ, ਉਹ ਮੈਂ ਆਖਿਆ ਕਿਤੇ ਰਾਹ ਇੰਝ ਕਰਕੇ ਲੰਘ ਗਏ ਨੇ। ਵਾਲਾ ਸਾਹਿਬ ਨੇ ਮੇਰੀ ਪਛਾੜੀ ਸੀ, ਕਹਿੰਦੇ ਇਹਨੂੰ ਪਛਾਣਿਆ ਹੋਊ, ਨਾਲ ਖਿਆਲ ਵੀ ਨਹੀਂ ਸੀ ਹੋ ਜਾ। ਮੈਂ ਉਹ ਪਾਣੀ ਦਾ ਕੱਜਾ ਭਰਤਾ ਮੈਨੂੰ ਕਿਸੇ ਨੇ, ਮੈਂ ਪਾਣੀ ਲੈ ਕੇ ਤੁਰ ਪਿਆ। ਅੱਗੇ ਮੇਰੇ ਵਾਲਾ ਸਾਹਿਬ ਬੈਠੇ ਹੋਏ, ਜਵੇਦ ਸਾਹਿਬ ਫਿਰ ਉਹ ਵਕਤ ਥੱਲਾ ਜਾਣ ਲਾ। ਉਹ ਫਿਰ ਮੇਰੇ ਵਾਲਾ ਸਾਹਿਬ ਮੈਨੂੰ ਉੱਥੋਂ ਉਹਨਾਂ ਨੇ ਮਤਲਬ ਕਿ ਮਿਲੇ, ਰਾਤ ਉੱਥੇ ਰਹੇ।
ਦਿਨੇ ਉੱਠੇ ਕਿੰਨੇ ਦਿਨਾਂ ਬਾਅਦ ਮਿਲੇ ਸੀ ਉਸ ਤਕਰੀਬਨ ਕੋਈ 1.5 ਮਹੀਨਾ ਪੌਣੇ 2 ਮਹੀਨੇ ਮਿਲੇ ਪੌਣੇ 2 ਮਹੀਨੇ ਬਾਅਦ? ਹਾਂ ਤਕਰੀਬਨ ਇੰਨਾ ਕਰਸਾ ਆਇਆ ਸੀ। ਉਹ ਤੁਹਾਡੇ ਵਾਸਤੇ ਪੌਣੇ 2 ਮਹੀਨੇ ਬੜੇ ਮੁਸ਼ਕਿਲ ਬਹੁਤ ਔਖੇ ਜੀ। ਉਹ ਫਿਰ ਇਹ ਹੋਇਆ ਵੀ ਉੱਥੋਂ ਮੇਰੇ ਵਾਲ ਸਾਹਿਬ ਨੂੰ ਉੱਥੇ ਲੈ ਕੇ ਆ ਗਏ। ਅੱਗੇ ਫਿਰ ਉਸੇ ਫਿਰ ਆਏ ਆਪਣੇ ਥਾਣੇ ਪੁਲਿਸ ਚੌਕੀ 'ਚ। ਹਾਂਜੀ। ਉੱਥੇ ਬੈਠੇ ਹਨ ਤੇ ਉਹ ਥਾਣੇਦਾਰ ਰੱਖ ਲੰਗਾ ਵੀ ਕਿੱਥੋਂ ਦੇ ਰਹਿਣ ਵਾਲੇ ਚੌਧਰੀ। ਮੀਆਂ ਮੇਰਾ ਕਹਿਣ ਲੱਗਾ ਸੀ ਮਾਲੇਵਾਲ ਦੇ ਜਿਹੜੇ ਗੁਰਦਾਸਪੁਰ ਦੇ। ਉਹ ਥਾਣੇਦਾਰ ਕਹਿੰਦਾ ਯਾਰ ਚੌਧਰੀ ਉੱਥੇ ਇੱਕ ਯਕੂਬ ਖਾਂ ਸੀ ਮਾਲੇਵਾਲ ਦਾ ਰਾਜਪੂਤ, ਉਹ ਕਿੱਥੇ ਆ? ਮੀਆਂ ਕਹਿੰਦਾ ਮੈਂ ਉਹ ਹੀ ਹਾਂ। ਅੱਛਾ। ਉਹਨੇ ਥਾਣੇਦਾਰ ਨੇ ਸੁਣਿਆ ਸੀ, ਵੇਖਿਆ ਨਹੀਂ ਸੀ ਮੇਰੇ ਵਾਲ ਸਾਹਿਬ ਨੇ। ਅੱਛਾ। ਮੇਰੇ ਵਾਲ ਸਾਹਿਬ ਦੇ ਇਹ ਸੀ ਕਿ 10 ਹੀ ਬੰਦੇ ਚਲੇ ਗਏ ਨੇ, ਰੋਟੀ ਬਗੈਰ ਨਹੀਂ ਆਉਣ ਦੇਣਾ। ਸਹੀ। ਜਿੰਨੇ ਮਰਜ਼ੀ ਬੰਦੇ ਚੱਲ ਜਾਣ। ਸਾਡੇ ਇੱਥੇ ਉਹ ਹੈ ਸੀ ਜੱਟ। ਹਾਂਜੀ। ਇੱਥੇ ਰਾਣੇ ਆ ਗਿਆ ਪਿੰਡ ਸਦਾਗਰਪੁਰਾ ਤੇ ਮਾਲੋਵਾਲ, ਹਾਂਜੀ। ਇਹ ਜਿਹੜੇ ਸਿਆਲਕੋਟ 'ਚ ਇਹ ਵਪਾਰੀ ਉੱਥੇ ਜਾਂਦੇ ਹੁੰਦੇ ਹਨ ਤੇ ਆਉਣ ਜਾਣ ਸੀ ਉਹਨਾਂ ਦਾ ਮਿਲਣ ਗਿਲਣਾ ਮਤਲਬ ਕਿ ਹਰ ਚੀਜ਼। ਹਾਂਜੀ। ਉਹ ਉਹਨਾਂ ਦੇ ਰਿਸ਼ਤੇਦਾਰ ਸੀ। ਉਹ ਗੱਲਾਂ ਕਰਦੇ ਹੁੰਦੇ ਹਨ ਕਿ ਉੱਥੇ ਯਕੂਬ ਖਾਂ ਹੈ ਤੇ ਫਲਾਣਾ ਫਲਾਣਾ ਇੰਜ ਕਰਕੇ ਜ਼ਮੀਨ ਹੈ ਤੇ ਇੰਨਾ ਕੁ ਹੈ। ਤੇ ਉਹ ਫਿਰ ਥਾਣੇਦਾਰ ਮੇਰੇ ਆਖਣ ਲੱਗਾ ਜੀ ਤੁਸੀਂ ਹੋ। ਫਿਰ ਉਹਨੇ ਸਾਨੂੰ ਥਾਣੇਦਾਰ ਨੇ ਸਿਪਾਹੀ ਭੇਜਿਆ ਕਿ ਬੱਸ 'ਤੇ ਬਿਠਾਇਆ ਤੇ ਅਸੀਂ ਛੱਡੇ ਆਪੇ ਲਾਹੌਰ ਆ ਗਈ ਤੀਮਖਾਨੇ ਉਤਰੇ। ਵਾਲਾ ਸਾਹਿਬ ਕਹਿਣ ਪਤਾ ਕਰ ਲੈਣ ਕੋਈ ਹੋਰ ਹੀ ਕੋਈ ਬੱਚਾ ਨਾ ਹੋਵੇ ਕਿਸੇ ਦਾ ਤੇ ਆਪਣਾ ਉੱਤੇ ਲੈ ਲਾਂਗੇ ਨਾਲ। ਉਹ ਪਤਾ ਕੀਤਾ ਉਹਨੇ ਕਿ ਇੱਥੇ ਕੋਈ ਨਹੀਂ, ਕੋਈ ਬੱਚਾ ਸੀ ਮਾਲੇਵਾਲ ਦਾ ਫਲਾਣਾ ਫਲਾਣਾ ਬੱਚਾ, ਉਹ ਇੱਥੋਂ ਚਲਿਆ ਗਿਆ ਹੈ। ਹਾਂਜੀ। ਉੱਥੋਂ ਹੋ ਕੇ ਫਿਰ ਅਸੀਂ ਵਾਲਾ ਸਾਹਿਬ ਨੇ ਮੈਨੂੰ ਲਿਖ ਦਿੱਤੇ ਜੀ ਖਾਣ ਵਾਸਤੇ ਆਲੂ ਬੁਖਾਰਾ। ਮੈਂ ਇਹੋ ਜਿਹਾ ਜ਼ਿੰਦਗੀ ਆਲੂ ਬੁਖਾਰਾ ਖਾਧਾ ਹੀ ਨਹੀਂ, ਮੁੜ ਕੇ ਮਿਲੇ ਹੀ ਨਹੀਂ ਉਹੋ ਜਿਹਾ। ਇਹੋ ਜਿਹਾ ਆਲੂ ਬੁਖਾਰਾ ਜੀ ਹਕੀਕਤ ਹੈ ਜੀ। ਹਾਂਜੀ। ਉਦੋਂ 4 ਆਨੇ ਦਾ ਕਿ 8 ਆਨੇ ਦਾ 2 ਆਨੇ ਦਾ ਹੋਊਗੀ ਪਤਾ ਨਹੀਂ। ਤੇ ਮੈਂ ਉਹ ਰਚ ਕੇ ਖਾਧਾ। ਫਿਰ ਅਸੀਂ ਜੀ ਰਾਤ ਰਹੇ ਛੱਦਰਿਓਂ ਫਿਰ ਤੁਰ ਕੇ ਜਨਾਬ ਬਿਲ ਜੀ ਨਾਰੰਗ ਮੰਡੀ ਪਹੁੰਚੇ। ਉੱਥੋਂ ਫਿਰ ਅਸੀਂ ਥੋੜ੍ਹੇ ਦਿਨ ਉੱਥੇ ਰਹੇ ਨੇ ਤੇ ਫਿਰ ਅਸੀਂ ਆ ਗਏ ਵਰਨੀ। ਅੱਛਾ। ਵਰਨਾ ਤੋਂ ਜਨਾਬ ਬਿਲ ਜੀ ਫਿਰ ਅਸੀਂ ਚਲੇ ਗਏ ਉਹ ਉੱਥੇ ਜ਼ਮੀਨ 'ਚ ਚੰਗੀ ਨਹੀਂ ਹੈ ਰੇਤੇ ਜਾਂ ਤੇ ਇਹ ਤੇ ਉਹ ਆ। ਹਾਲਾਂਕਿ ਉਹ ਠਿਕਾਣਾ ਡੇਰਾ ਬੜਾ ਚੰਗਾ। ਹਾਂਜੀ ਚੰਗਾ। ਲੇਕਿਨ ਟਿੱਬਾ ਹੈ ਨਾ ਉਹ। ਹੈਂ? ਟਿੱਬਾ ਕਹਿੰਦੇ ਨੇ। ਆਹ ਟਿੱਬਾ ਯਾ ਉਹ ਜੇ ਆ ਉੱਥੇ ਸੜਕ ਲੰਘ ਗਈ ਹੁਣ ਬੜੀ ਅੱਛੀ ਬਣ ਗਈ। ਅੱਛਾ। ਅੱਛਾ। ਉੱਥੇ ਕੋਈ ਵਾੜੀ ਲਈ ਉੱਥੇ ਕਣਕ ਬੀਜੀ ਆ ਚਿੱਤ ਜਾਕੀ ਲੋਕਾਂ ਸਾਡੇ। ਹਾਂਜੀ। ਕਣਕ ਬੀਜ ਕੇ ਖਾ ਪੀ ਕੇ ਕੁਛ ਬੰਦੇ ਉੱਥੋਂ ਕੋਈ ਐਨ ਹੋਏ ਕੋਈ ਐਨ ਹੋ ਗਈ ਫਿਰ ਉੱਥੇ ਨਾ ਰਹੇ। ਫਿਰ ਸਾਡੇ ਜਿਹੜੇ ਜੀ ਸਨ ਨਾ, ਹਾਂ ਸਾਡੇ ਜੀ ਜਿਹੜੇ ਸਨ ਨੰਬਰਦਾਰ ਖਾਨਦਾਨ ਦੇ ਜੀ 30 ਜੀ ਰੁੜੇ ਹਨ ਜਿਹਦੇ ਵਿੱਚੋਂ ਮੈਂ ਨਤੀਆਂ ਲੱਭਾਂ। ਬਸ ਤੁਸੀਂ ਬੱਚੇ ਸੀ? ਤੁਹਾਡੀ ਵਾਲਦਾ ਆਵਾਜ਼ ਦਾ ਫੌਤ ਹੋ ਗਈ ਜੀ ਉੱਥੇ ਰੁੜ ਕੇ? ਅਸੀਂ ਮੇਰੇ ਸਾਡੇ ਘਰ ਦੇ ਜੀ ਜਿਹੜੇ ਸਨ ਨਾ ਜੀ ਉਹ 9 ਸਨ। ਅੱਛਾ। ਉਹ ਇਸ ਤਰ੍ਹਾਂ ਸਨ ਕਿ ਮੇਰੀਆਂ 3 ਭੈਣਾਂ, ਅੱਛਾ। ਵਾਲਦਾ, 2 ਭਾਣਾਂ ਜੇ, ਅੱਛਾ ਇੱਕ ਫੁੱਫੀ ਉਹ ਹੋਈ ਤੇ ਕੋਈ ਬੇਟੀ। ਇਹ ਸਾਡੇ ਖਾਨਦਾਨ 'ਚ ਗਿਣੇ ਜਾਂਦੇ ਸਨ। ਸਾਡੇ ਖਾਨਦਾਨ ਦੇ ਜਨਾਬ ਬਿਲ ਜੀ ਮੈਂ ਦੱਸਿਆ ਨਾ ਪੂਰੇ ਫੈਮਿਲੀ ਜਿਹੜੀ ਸੀ ਨੰਬਰਦਾਰ ਦੀ ਇਹ ਨਤੀਜੀ ਰੋੜੇ ਸਨ ਜਿਹਦੇ 'ਚ ਮੈਂ 30 ਮੈਂ ਲੱਭਾ। ਇੱਕ ਤੁਸੀਂ ਸਿਰਫ ਲੱਭੇ? ਮੈਂ ਲੱਭੇ ਬਾਕੀ 29 ਬੰਦੇ ਨਹੀਂ ਲੱਭੇ? ਸਾਰੇ ਫੌਤ ਹੋ ਗਏ। ਤੁਹਾਡੀ ਵਾਲਦਾ ਵੀ ਨਹੀਂ, ਤੁਹਾਡੀ ਭੈਣਾਂ ਵੀ ਨਹੀਂ? ਮਤਲਬ ਵਾਲਦਾ ਸਾਡੀ ਤਾਂ ਪਹਿਲਾਂ ਫੌਤ ਹੋ ਗਈ ਕਿ ਉੱਥੇ ਹੀ ਦਰਿਆ ਵਿੱਚ ਹੀ ਗਮਨਾਰੀ। ਅੱਛਾ। ਹਾਂ। ਮਤਲਬ ਕਿ ਵਾਪਸ ਜ਼ਾਤ ਸੀ ਬਸ। ਤੇ ਸਾਡੇ ਪਿੰਡ ਦੇ ਜੀ ਤਕਰੀਬਨ 240 ਦੱਸਦੇ ਨੇ ਕਿ 140 ਜਿਹੜੇ ਸਾਰੇ ਕਈਆਂ ਖਾਨਦਾਨਾਂ ਦਾ ਨਾਂ ਹੀ ਖਤਮ ਹੋ ਗਿਆ ਜੀ, ਦਰਿਆ ਡੱਬ ਗਿਆ। ਮੇਰੇ ਸਾਹਮਣੇ ਦਾਦਾ ਮੇਰਾ ਹੀ ਬਾਬਾ ਦੌਲਤ ਖਾਨ ਵਧੀਆ ਔਲਾਦ ਨਹੀਂ ਸੀ ਵੈਸੇ ਤੇ ਰਹਿੰਦੇ ਉਹ ਸਾਡੇ ਕੋਲ ਸੀ। 2 ਵਜੇ ਤੁਮੇ ਵਾਲੀ ਦਾ ਬਸ ਖਤਮ। ਜਿਹਦੀ ਝੋਲੀ ਤੁਸੀਂ ਬੈਠੇ ਸੀ? ਹਾਂ। ਸਾਹਮਣੇ ਜੀ ਕੋਈ ਨਹੀਂ ਆਇਆ ਬਸ। ਲਾਸ਼ਾਂ ਵੀ ਨਹੀਂ ਵਿਚਾਰਿਆਂ ਨੇ ਲੱਭੀ? ਨਾ ਜੀ। ਉਹਨਾਂ ਨਾ ਖਤਮ ਨਾ ਦੂਧ ਨਾ ਲੈਣਾ ਨਾ ਕੋਈ ਦੇਣਾ ਨਾ ਕਾਰਨ ਨਾ ਮਸਲੇ। ਮਤਲਬ ਕਹਿੰਦਾ ਜੀ ਮੈਂ ਆਪ ਐਡੀ ਦੂਰ ਚਲਾ ਕੇ ਫਿਰ। ਅੱਛਾ ਬਜ਼ੁਰਗੋ, ਜਦੋਂ ਇੱਥੇ ਤੁਸੀਂ ਸੈਟਲ ਹੋ ਗਏ ਜ਼ਮੀਨਾਂ ਤੁਹਾਨੂੰ ਕਿੰਨੀਆਂ ਕੁ ਪਈਆਂ ਤੁਹਾਡੇ ਖਾਨਦਾਨ? ਹਾਂਜੀ ਮੈਂ ਦੱਸਣਾ ਜੀ। ਅਸੀਂ ਫਿਰ ਬੁੱਢੇ ਉੱਠ ਚਲੇ ਗਏ। ਹਾਂਜੀ। ਬੁੱਢੇ ਉੱਠੀ ਸਾਡੀ ਕੋਈ ਪੁੱਛ ਮੇਰੇ ਵਾਲਾ ਸਾਹਿਬ ਬੜੇ ਤਬਈਏ ਦੇ ਕੌੜੇ ਵੀ ਸਨ। ਅੱਛਾ। ਸੱਚਾ ਬੰਦਾ ਜਾਣ ਤਾਂ ਕੌੜਾ ਬੜਾ ਹੁੰਦਾ। ਅੱਛਾ ਜੀ। ਉਹ ਇਹਨਾਂ ਕੋਈ ਆਪਣੀ ਨਾ ਗੜਬੜ ਹੋ ਗਈ। ਅਸੀਂ ਪਿੰਡ ਸਾਲ ਲੌਕੇ ਪਿੰਡ ਨੇ ਦੇਵੀ ਵਾਲੇ ਫੁੱਲੜਿਆਂ ਦੇ ਲਾਗੇ। ਅੱਛਾ। ਉੱਥੇ ਵੀ ਸਾਡੇ ਆਪ ਰਿਸ਼ਤੇਦਾਰੀ ਸਨ ਆਪਣੀ ਸਾਰੀ। ਉੱਥੇ ਚਲੇ ਗਏ। ਉੱਥੇ ਸਾਲ ਕੱਢਿਆ ਮੀਆਂ ਮੈਂ ਕਹਿਣ ਲੱਗਾ ਰਿਸ਼ਤੇਦਾਰਾਂ 'ਚ ਨਹੀਂ ਰਹਿਣਾ ਚਾਹੀਦਾ। ਉੱਥੇ ਫਿਰ ਸਾਨੂੰ ਨਾ ਮੇਰੇ ਵਾਲਾ ਸਾਹਿਬ ਮੇਰੇ ਚਾਚੇ ਤਾਏ ਨੇ ਲਿਆਂਦਾ। ਇੱਥੇ ਆ ਕੇ ਬੁੱਢੀ ਉੱਠੀ। ਫਿਰ ਜਨਾਬ ਜੇ ਜ਼ਮੀਨ ਜਿਹੜੀ ਸੀ ਨਾ ਉੱਥੋਂ ਸਾਨੂੰ ਤਾਂ ਪਈ ਉੱਥੇ ਕੋਈ ਨਾ। ਹਾਂਜੀ। ਫਿਰ ਇੱਥੇ ਆਣ ਕੇ ਫਾਰਮ ਦਿੱਤੇ ਤੇ ਇਹ ਪਿੰਡ ਦੇ ਭਦੂ ਛਾਪੇ ਦੇ। ਅੱਛਾ। ਅੱਛਾ ਜੀ। ਇੱਥੇ ਫਿਰ ਸਾਨੂੰ ਨਾ ਜੀਆ ਛੇਤੀ ਆਉਂਦੇ ਹੁੰਦੇ ਕਿ ਕਿਲਾ ਮਿਲਿਆ। ਹਾਂਜੀ। ਅਸੀਂ ਉਦੋਂ 5 ਜੀ ਸਨ।
ਵੱਡਾ ਭਾਈ ਮੇਰਾ ਸਾਡਾ ਲਹਿਦਾ ਹੋ ਗਿਆ, ਉੱਥੇ ਰਹਿ ਕੇ ਬੁੱਢੀ ਉੱਠੀ। ਅੱਛਾ ਹਾਂਜੀ। ਤੇ ਬਾਕੀ ਅਸੀਂ 3 ਜੀ 4 ਆਏ, ਇੱਧਰ 5, ਇੱਕ ਮੇਰਾ ਭਾਈ, ਇੱਕ ਮੇਰੇ ਭਾਈ ਬੀਵੀ ਵੱਡਾ, ਉਸ ਤੋਂ ਬਾਅਦ ਮੈਂ ਤੇ ਛੋਟੇ ਮੇਰੇ ਵਾਲ ਸਾਹਿਬ, 5 ਜੀ ਬਣੇ, ਅੱਛਾ ਜਿਹੜੇ 5 ਕਿੱਲੇ ਸਾਨੂੰ ਜ਼ਮੀਨ ਦੇ ਮਿਲੇ। ਸਹੀ। ਅੱਛਾ ਜੀ। ਫਿਰ ਹੌਲੀ ਹੌਲੀ ਆਸਾ ਹੋਇਆ ਕਿ ਜਦੋਂ ਪੱਕੀਆਂ ਲਾਟਾਂ ਹੋਈਆਂ ਉਦੋਂ ਹਾਂ, ਫਿਰ ਉਦੋਂ ਫਿਰ ਸਾਨੂੰ ਜਨਾਬ 19-20 ਕਿੱਲੇ ਮਿਲੇ। 19-20 ਕਿਲੇ ਮਿਲੇ। ਹਾਂ, ਜਿਹਦੇ 'ਚ ਮੇਰੇ ਹਿੱਸੇ ਦੇ 4 ਕਿੱਲੇ ਆਏ। ਅੱਛਾ ਅੱਛਾ। ਹਾਂ। ਤੇ ਅਸੀਂ 4 ਭਰਾ ਦਾ ਤਕਸੀਮ ਕੋਈ ਪੈਲੀ ਕਰ ਲਈ। ਅੱਛਾ। ਉਹਨਾਂ ਨੇ ਫਿਰ ਮੈਂ ਆਪਣੀ ਲੈ ਲਈ, ਉਹਨਾਂ ਆਪਣੀ ਲੈ ਲਈ। ਅੱਛਾ ਬਜ਼ੁਰਗ, ਹੁਣ ਕਦੀ ਪਿੰਡ ਚੇਤਾ ਆਇਆ ਆਪਣਾ? ਹਾਂ, ਕਿਉਂ ਨਹੀਂ ਚੇਤਾ, ਮੇਰੇ ਤੇ ਉਹਦਾ ਨਕਸ਼ਾ ਸਾਹਮਣੇ। ਹੁਣ ਦੇਖਣ ਨੂੰ ਦਿਲ ਨਹੀਂ ਕਰਦਾ? ਹੈਂ, ਦੇਖਣ ਨੂੰ ਜੀ ਕਰਦਾ, ਪਰ ਹੁਣ ਜਾ ਨਹੀਂ ਸਕਦੇ, ਨਹੀਂ ਤੇ ਚਲੇ ਜਾਂਦੇ। ਚਲੋ ਜੀ, ਕੋਸ਼ਿਸ਼ ਕਰਾਂਗੇ ਅਗਰ ਤੁਹਾਡਾ ਕੋਈ ਪਿੰਡ ਵਿਖਾ ਦੇ ਤੁਹਾਨੂੰ, ਅੱਛਾ। ਅਸੀਂ ਫਿਰ ਇਨਸ਼ਾਅੱਲਾ ਵੀਡੀਓ ਮੰਗਵਾ ਕੇ ਤੁਹਾਨੂੰ ਵਿਖਾ ਦੇਵਾਂਗੇ। ਚਲੋ ਠੀਕ ਹੈ ਜੀ। ਮਾਲੇ ਵਾਲਿਆ ਜ਼ਿਲ੍ਹੇ ਗੁਰਦਾਸਪੁਰ ਦੇ ਵਿੱਚ ਹੈ। ਜ਼ਰੂਰ ਜੀ ਜ਼ਰੂਰ। ਹਾਂ। ਅੱਛਾ, ਕੋਈ ਇਹ ਤੇ ਲਫ਼ਜ਼ਾਂ ਦੀ ਤੁਸੀਂ ਫਿਰ ਮਾਸ਼ਾਅੱਲਾ ਫੌਜ ਦੀ ਨੌਕਰੀ ਵੀ ਕੀਤੀ? ਹਾਂ ਜੀ। ਉਸ ਤੋਂ ਬਾਅਦ ਆਣ ਕੇ ਨਾ ਜੀ ਇੱਥੇ ਮੈਂ ਸਕੂਲ ਦਾਖਲ ਹੋਇਆ। ਹਾਂਜੀ। ਹਾਂ, ਲੋਕੇ ਪਿੰਡ, ਉੱਥੇ ਮੈਂ ਦੂਸਰੀ ਜਮਾਤ ਪਾਸ ਕੀਤੀ। ਹਾਂਜੀ। ਲੋਕੇ ਪਿੰਡ 'ਚ ਉੱਥੋਂ ਫਿਰ ਜਨਾਬ ਬਲੀ ਫਿਰ ਨਾਰੰਗ ਆ ਗਏ, ਆਪਣੇ ਬੁੱਢੇ ਉੱਠੀ ਆ ਗਏ। ਬੁੱਢੇ ਉੱਠ 'ਚ ਫਿਰ ਮੈਂ ਤੀਸਰੀ ਜਮਾਤ 'ਚ ਦਾਖਲ ਹੋਇਆ। ਉੱਥੇ ਮੈਂ ਆਣ ਕੇ ਤੀਸਰੀ ਪਾਸ ਕੀਤੀ। ਤੀਸਰੀ ਜਨਾਬ ਬਲੀ ਜੀ ਫਿਰ ਅਸੀਂ ਮਤਲਬ ਕਿ ਇੱਥੇ ਆਏ। ਇੱਥੇ ਮੈਂ ਚੌਥੀ 'ਚ ਦਾਖਲ ਹੋਇਆ। ਨਿਊ ਪ੍ਰਾਇਮਰੀ ਸਕੂਲ ਆ ਆਪਣੇ ਅਕਬਰ ਬਾਜ਼ਾਰ 'ਚ। ਅੱਛਾ ਅੱਛਾ। ਅੱਛਾ ਜੀ। ਕਿਤਾਬਾਂ ਵਾਲੇ ਬਾਜ਼ਾਰ 'ਚ ਅੱਜ ਕਰਕੇ ਰੂਪਰ ਸਕੂਲ ਹੈ। ਉੱਥੇ 4 ਪਾਸ ਕੀਤੀਆਂ। ਹਾਂ, ਸਾਡਾ ਮਾਸਟਰ ਸੀ ਅਬਦੁਲ ਅਜ਼ੀਜ਼ ਤੇ ਗੌਸ, ਤਾਂ ਵੀ ਸੀ ਕੋਈ ਹੋਰ ਮਾਸਟਰ ਵੀ ਸਨ, ਲੇਕਿਨ ਇਹਨਾਂ ਕੋਈ ਪੜ੍ਹੇ ਸੀਨੀਅਰ ਟੀਚਰ ਦਾ। ਸਹੀ ਸਹੀ। ਚੌਥੀ ਜਮਾਤ ਸਾਂ। ਤੇ ਫੌਜ ਦੀ ਨੌਕਰੀ ਕਿੰਨੇ ਸਾਲ ਕੀਤੀ? ਫੌਜ ਮੈਂ ਦੱਸਣਾ ਜੀ। ਫਿਰ ਇੱਥੋਂ ਜਨਾਬ ਜੀ 8ਵੀਂ 7ਵੀਂ 4 ਵਕਤ ਪੜ੍ਹ ਕੇ ਅਸੀਂ ਗੌਰਮੈਂਟ ਸਕੂਲ ਸ਼ੂਪੁਰ ਦਾਖਲ ਹੋ ਗਏ। ਇੱਥੇ ਸਾਨੂੰ ਮਾਸਟਰ ਹਕੀਮ ਮਿਲਿਆ, ਪਰ ਸਾਡੀ ਬੜਾ ਅੱਛਾ ਆਦਮੀ ਸੀ। ਇੱਥੇ ਜਨਾਬ ਜੀ ਅਸੀਂ ਮੈਟ੍ਰਿਕ ਤਾਲੀਮ ਹਾਸਲ ਕੀਤੀ, ਜਿਹਦੇ ਵਿੱਚ ਮੈਂ ਇੰਗਲਿਸ਼ ਰਹਿ ਗਿਆ। ਅੱਛਾ। ਤੇ ਜਦੋਂ ਉਦੋਂ ਤੇ ਹੈ ਸੀ ਨਾ ਕਿ ਹੁਣ ਦੀ ਕੰਪਾਰਟਮੈਂਟ ਆ ਜਾਂਦੀ ਆ, ਇੰਗਲਿਸ਼ ਰਹਿ ਕੇ ਰੀਸ ਫੇਲ, ਹਿਸਾਬ 'ਚ ਫੇਲ ਤੇ ਹਿਸਾਬ 'ਚ ਫੇਲ, ਸਾਰੇ ਸਾਰਿਆਂ 'ਚ ਦੁਬਾਰਾ ਕਰਨਾ ਪੈਂਦਾ ਸੀ। ਹਾਂਜੀ। ਫਿਰ ਜਨਾਬ ਜੀ ਸਨ ਮੈਂ 60 ਦੇ ਵਿੱਚ ਭਰਤੀ ਹੋਇਆ ਫੌਜ ਵਿੱਚ। ਅੱਛਾ। ਉਹ ਕਿਸ ਤਰ੍ਹਾਂ ਹੋਇਆ, ਮੈਂ ਕੁਝ ਘਰੋਂ ਨਾਰਾਜ਼ ਗਿਆ ਹੋ ਗਿਆ। ਇੱਥੋਂ ਜਨਾਬ ਜੀ ਸਰਗੋਧੇ ਚਲੇ ਗਏ, 2-3 ਮੁੰਡੇ, ਉਹਦੇ ਨਾ ਹੋ ਸਕੇ। ਸਰਗੋਧੇ ਜਾ ਕੇ ਮੈਂ ਜਨਾਬ ਜੀ ਭਰਤੀ ਹੋਇਆ। ਉੱਥੇ ਜਨਾਬ ਜੀ ਮੈਂ ਕਿਹਾ ਵੀ ਮੈਨੂੰ ਗੱਲ ਸੁਣੋ, ਮੈਂ ਚੰਗੀ ਜਗ੍ਹਾ ਹੋਏਗੀ ਤੇ ਮੈਨੂੰ ਕੱਲਿਓ, ਨਹੀਂ ਤੇ ਮੈਂ ਨਹੀਂ ਜਾਣਾ। ਉਹਨੇ ਆਖਿਆ ਚੰਗੀ ਗੱਲ ਹੈ। ਤੇ ਉਹਨਾਂ ਪਹਿਲਾਂ ਹੋਰ ਲਿਖਿਆ, ਫਿਰ ਉਹਨੇ EME ਕੋਟਾ ਕਰਤਾ। ਅੱਛਾ ਅੱਛਾ ਜੀ। ਉਹ ਜਨਾਬ ਜੀ ਅਸੀਂ ਕੋਟੇ ਚਲੇ ਗਏ। ਹਾਂ, ਸੋਮਵਾਰ ਦਾ ਦਿਨ ਸੀ, ਬਰੋਜ਼ 24 ਅਕਤੂਬਰ 1960 ਨੂੰ ਮੈਂ ਭਰਤੀ ਹੋਇਆ ਸਰਗੋਧੇ। ਜਨਾਬ ਜੀ ਮੈਂ ਰਾਤ ਸਾਨੂੰ 2 ਰੁਪਏ ਦਿੱਤੇ ਉਦੋਂ। ਅੱਛਾ। 2 ਚਿੱਟੇ ਨੋਟ ਹੈ ਜੀ, ਯਾਦ ਨੇ। ਉਹ ਮੈਂ ਘਰ ਆ ਗਿਆ। ਬਾਬਾ ਸਾਹਿਬ ਕਹਿੰਦੇ ਨਹੀਂ ਤੂੰ ਨਹੀਂ ਜਾ ਸਕਦਾ, ਨਹੀਂ ਕਰਨਾ। ਮੈਂ ਮੀਆਂ ਹੁਣ ਮੈਂ ਨਹੀਂ ਰਹਿਣਾ। ਉਧਰ ਸਾਡੀ ਵਾਰੀ ਵੀ ਸੀ ਪਾਣੀ ਦੀ। ਅੱਛਾ। 2 ਕਿੱਲੇ ਸਾਡੀ ਜ਼ਮੀਨ ਦੇ ਉਹ ਹੈਗੇ ਨੇ ਛਾਪੇ ਦੇ ਲਾਗੇ ਸਾਨੂੰ। ਕਹਿੰਦੇ ਉੱਥੇ ਪਾਣੀ ਲਵਾੜ ਜਾ। ਅਸੀਂ 2 ਭਾਈ ਪਾਣੀ ਲਾ ਕੇ ਆਏ। ਮੈਂ ਕਿਹਾ ਮੈਂ ਰਹਿਣਾ ਤਾਂ ਹੈ ਹੀ ਨਹੀਂ, ਭਾਈ ਤੁਸੀਂ ਮਰਜ਼ੀ ਕਰ ਲਓ। ਅੱਛਾ। ਮੈਂ ਜਨਾਬ ਜੀ ਫਿਰ ਅਸੀਂ ਮੰਗਲਵਾਰ ਦਿਹਾੜੀ ਥੋਈ ਚੱਲ ਕੇ ਸਰਗੋਧੇ। ਉਹਨਾਂ ਸਾਨੂੰ ਉਹ ਫਾਰਮ ਦਿੱਤੇ। ਹੁਣ ਤਾਂ ਪਤਾ ਨਹੀਂ ਕੀ, ਹੁਣ ਤਾਂ ਫੌਜ ਹੀ ਭੈਣ ਆ ਵੀ ਭਰਤੀ ਹੋਣ ਵਾਸਤੇ ਇੱਕ ਲੈਫਟੀਨੈਂਟ ਜਨਰਲ ਦੇ ਮਾਈ ਕੋਰਸ ਕਰਨਾ ਪੈਂਦਾ। ਅਸੀਂ ਭਰਤੀ ਹੋਏ ਆ, ਸਾਨੂੰ ਮੈਡੀਕਲ ਕੀਤਾ। ਅੱਲਾ ਜੀ ਬੇਲੀ ਚੱਲ। ਕਿੰਨੀਆਂ ਜੰਗਾਂ ਲੜੀਆਂ ਤੁਸੀਂ? ਹਾਂਜੀ, ਮੈਂ ਦੱਸਣਾ ਜੀ। ਫਿਰ ਜਨਾਬ ਭਰਤੀ ਹੋ ਕੇ ਕੋਟੇ ਚਲੇ ਗਏ। ਸਨ 60 'ਚ ਭਰਤੀ ਹੋ ਕੇ ਉਸ ਜਨਾਬ ਕਿ ਸੈਂਟਰ ਚਲੇ, ਜਿਸ ਵੇਲੇ ਗਏ ਉੱਥੋਂ ਉਹਨੂੰ ਡਰ ਬੜਾ ਲੱਗਦਾ ਹੁੰਦਾ। ਉਹ RP ਵਾਲੇ ਨਹੀਂ ਹੁੰਦੇ। ਮੈਂ ਇੱਕ ਦੇ ਹੱਥ ਬੱਧੇ ਤੇ ਆਵੇਂ RP ਵਾਲੇ ਹੱਥ ਕੋ ਬੱਧੇ ਤੂੰ ਬੁਝ ਹੱਥ ਨਹੀਂ ਪਾ ਸਕਦਾ, ਤੁਹਾਨੂੰ ਕੀ ਪਤਾ ਹੈ। ਨਹੀਂ, ਮੈਂ ਜਨਾਬ ਜੀ ਉੱਥੋਂ ਫਿਰ ਸਨ 62 'ਚ ਟ੍ਰੇਨਿੰਗ ਖਤਮ ਕਰਕੇ ਨਾ ਇੱਕ ਕਲਰ ਪਲੇਟ ਹੋਈ ਸਾਡੀ, EME ਕਲਰ ਪਲੇਟ। ਉਹਦੇ ਵਿੱਚ ਮੈਂ ਸ਼ਾਮਿਲ ਹੋਇਆ। ਉਹਦੇ 'ਚ ਮੈਂ ਕਲਰ ਪਲੇਟ 'ਚ ਹਿੱਸਾ ਵੀ ਲਿਆ। ਫਿਰ ਜਨਾਬ ਉੱਥੇ ਟ੍ਰੇਨਿੰਗ ਕੀਤੀ। ਟ੍ਰੇਨਿੰਗ ਫਿਰ ਮੇਰੀ ਪੋਸਟਿੰਗ ਹੋਈ ਲਾਹੌਰ। ਅੱਛਾ। ਫੀਲਡ ਕੰਪਨੀ 138। ਉਹ ਜਨਾਬ ਜੀ ਇੱਥੇ ਆ ਕੇ ਲਾਹੌਰ ਫਿਰ ਮੈਂ ਰਿਹਾ ਜਨਾਬ ਜੀ 65 ਦੀ ਲੜਾਈ ਲੜਨ ਤੋਂ ਬਾਅਦ 66 'ਚ ਮੇਰੀ ਪੋਸਟ ਹੋ ਗਈ ਹੈਦਰਾਬਾਦ। ਅੱਛਾ। FF ਗਰੁੱਪ 'ਚ UR 'ਚ। ਉੱਥੇ ਮੈਂ ਸਨ 66 ਗਿਆ। ਉੱਥੇ ਉਹ ਯੂਨਿਟ ਗਈ ਸੀ ਆਪਣੀ ਸਕੀਮ ਤੋਂ ਵਾਪਸ ਆਈ ਅਤੇ ਮੇਰਾ ਬੱਚਾ ਮੇਰੇ ਹੁੰਦਿਆਂ ਹੋਇਆ ਸੀ, ਮੇਰਾ ਬੱਚਾ ਫੌਤ ਹੋ ਗਿਆ। ਉਹਨੇ ਮੈਨੂੰ ਛੁੱਟੀ ਕਰ ਦਿੱਤਾ, ਪੀ ਲੀਵ 2 ਮਹੀਨੇ ਦੀ। ਉਹ 2 ਪੀ ਲੀਵ ਕੱਟੀ 2 ਮਹੀਨੇ ਦੀ। ਫਿਰ ਜਨਾਬ ਹੈਦਰਾਬਾਦ। ਉਹ ਜਨਾਬ ਅਪ੍ਰੈਲ ਦੇ ਵਿੱਚ ਜੂਨ ਜਿਹੜੀ ਨਾ ਫਿਰ ਲਾਹੌਰ ਆ। ਉਸ ਯੂਨਿਟ 'ਚ ਉਹ UR 'ਚ ਉੱਥੋਂ ਮੇਰੀ ਸਨ 70 'ਚ ਪੋਸਟਿੰਗ ਹੋ ਗਈ।
LED ਇੰਜੀਨੀਅਰ ਸੀ, 3 ਇੰਜੀਨੀਅਰ ਸੀ, ਨਾਲ ਹੀ ਸੀ 303 ਇੰਜੀਨੀਅਰ LED ਮੇਰਾ ਨੰਬਰ ਸਾਡੀ LED ਦਾ। ਔਰ ਪਰ ਉੱਥੇ ਚਲਾ ਗਿਆ, ਉੱਥੇ ਜਨਾਬ ਵਾਲੀ ਜੀ ਹਾਂ ਇੱਥੇ ਮੈਂ 8F ਵਿੱਚ ਲੈਸ ਮੈਂ ਕਿ ਬਣ ਗਿਆ। ਲੈਸ ਸਾਡੀ AM ਦੇ ਵਿੱਚ ਪ੍ਰਮੋਸ਼ਨ ਬਹੁਤ ਘੱਟ ਆ, ਲੈਸ ਕੇ ਬਣ ਗਿਆ ਉੱਥੇ ਜਨਾਬ ਵਾਲੀ। ਫਿਰ ਮੈਂ ਚਲੇ ਗਿਆ ਇੰਜੀਨੀਅਰ ਦੀ LED 'ਚ ਮੈਂ ਲੜਾਈ ਲੜੀ 71 ਦੀ। ਲੜਾਈ ਲੜਨ ਤੋਂ ਬਾਅਦ ਉਹ ਜਿਹੜੇ ਸਨ ਨਾ ਆਪਣੇ ਬੰਗਾਲੀ ਉਹ ਚਲੇ ਗਏ, ਸਾਨੂੰ ਜਨਾਬ ਵਾਲੀ 'ਚ ਕੋਈ ਮੌਕਾ ਮਿਲ ਗਿਆ। ਸਾਡਾ 72 'ਚ ਮੈਂ ਨੈਕ ਬਣ ਗਿਆ। ਲੜਾਈ ਤੋਂ ਬਾਅਦ ਨੈਕ ਬਣਨ ਤੋਂ ਬਾਅਦ ਫਿਰ ਜਨਾਬ ਵਾਲੀ ਜੀ ਅਸੀਂ ਚਲੇ ਗਏ ਉੱਥੇ। ਹਾਂ 65 ਦੀ ਲੜਾਈ ਵੀ ਮੈਂ ਲੜੀ ਹੈ, ਅਤੇ ਇੱਕ ਲੜਾਈ ਇੰਜੀਨੀਅਰ ਦੀ ਲੜਾਈ 'ਚ ਮੈਂ ਲੜਿਆ ਰਾਤ ਦਾ ਟਾਈਮ। ਅਸੀਂ ਫੀਲਡ ਕੰਪਨੀ ਮੈਂ ਕਾਰਨਵਾਈ ਲੈ ਕੇ ਜਾਂਦਾ, ਮਕੈਨਿਕ ਨਾਲ ਹੁੰਦਾ LED ਦੀ ਹੁੰਦਾ। ਮੈਂ ਇਕੱਲੇ ਹੀ ਸਾਂ, ਮਕੈਨਿਕ ਬਕਸਾ ਰੱਖਿਆ ਅਤੇ ਕਾਰਵਾਈ ਜਾਣੀ ਸੀ ਆਪਣੇ ਝੁੰਮਰੇ। ਉੱਥੇ ਬ੍ਰਿਜ ਆ ਇੰਜੀਨੀਅਰ ਦਾ, ਉਹ ਲੈਣ ਜਾ ਰਹੇ ਅਤੇ ਰਾਹ ਦੇ ਵਿੱਚ ਸ਼ਰੀਫ ਸੀ ਉਹਦਾ ਡਰਾਈਵਰ ਇੰਜੀਨੀਅਰ ਦਾ। ਉਹ ਕਹਿਣ ਲੱਗਾ ਜੀ ਮੇਰੀ ਗੱਡੀ ਦੀ ਬ੍ਰੇਕ ਫੇਲ ਹੋ ਗਈ ਹੈ, ਉਦੋਂ ਹਨੇਰਾ ਰਾਤ। ਮੈਂ ਕਿਹਾ ਹੁਣ ਕੀ ਕਰੀਏ ਬਾਈ। ਇੱਕ ਉਹਦਾ ਹਾਈਡ੍ਰਾਲਿਕ ਸੀ, ਉਹ ਘਰੋਂ ਗੱਡੀ ਸੀ, ਉਹਦਾ ਕੱਪ ਘੋਦਾ ਉਹ ਫੇਲ ਹੋ ਗਿਆ। ਉਹਦਾ ਬ੍ਰੇਕ ਆਇਲ ਜਿਹੜਾ ਸੀ ਸਿੱਧਾ ਏਅਰ ਕਲੀਨਰ ਜਾਂਦਾ ਸੀ। ਇਹ ਮੈਂ ਏਅਰ ਕਲੀਨਰ ਜਾਂਦਾ ਸੀ, ਅਤੇ ਉਹ ਮੈਂ ਆਖਣ ਲੱਗਾ ਜੀ ਮੇਰੀ ਗੱਡੀ ਦੀ ਬ੍ਰੇਕ ਫੇਲ ਹੋ ਗਈ ਆ। ਮੈਂ ਉਹ ਨਾ ਪ੍ਰਮੋਸ਼ਨ ਕਿਹੜੇ ਕੀਤੇ, ਅਤੇ ਸਾਡੇ ਸੂਬੇਦਾਰ ਸੀ ਤਾਲਬ ਹੁਸੈਨ, ਤਾਲਬ ਕਿਹੋ ਜਿਹਾ ਨਾਂ ਸੀ। ਉਹਨੇ ਦੱਸਿਆ ਕਿ ਅਗਰ ਇਹ ਹੋ ਜਾਏ ਵਾਕਿਆ ਤਾਂ ਫਿਰ ਇੱਦਾਂ ਕਰ ਲਈ। ਉਹ ਮੈਨੂੰ ਗੱਲ ਯਾਦ ਆ ਗਈ, ਕੁਦਰਤ ਰੱਬ ਦੀ ਹੁੰਦੀ ਹੈ ਨਾ। ਉਹ ਮੈਂ ਪਾਈਪ ਖੋਲ੍ਹੀ ਰਾਤ, 3-4 ਦਾ ਸਪੈਨਰ ਲੱਗਦੇ, ਖੋਲ੍ਹ ਕੇ ਉਹਨੂੰ ਅੱਗੇ ਮੂੰਹ ਦਿੱਤਾ, ਬੰਦ ਕਰਕੇ ਬਰੀਡਿੰਗ ਕੀਤੀ, ਗੱਡੀ ਚੱਲਦੀ ਗਈ। ਇਹ ਇੱਕ ਵਾਕਿਆ। ਇੱਕ ਦੋ ਫਿਰ ਦਿਨੇ ਤਾਂ ਕਾਫੀ ਗੱਡੀਆਂ ਖਰਾਬ ਹੁੰਦੀਆਂ ਨੇ, ਉਹ ਤਾਂ ਠੀਕ ਕਰਨੀ ਹੁੰਦੀਆਂ। ਠੀਕ ਹੋ ਗਿਆ ਬਜ਼ੁਰਗੋ। ਹਾਂ ਤੇ ਇਨਸ਼ਾਅੱਲਾ ਜੀ ਅਸੀਂ ਹੁਣ ਕੋਸ਼ਿਸ਼ ਕਰਾਂਗੇ ਤੁਹਾਡਾ ਪਿੰਡ ਵਿਖਾਉਣ ਦੀ, ਅਪਲੋਡ ਕਰਾਂਗੇ ਵੀਡੀਓ, ਤੇ ਫਿਰ ਦੁਬਾਰਾ ਇਨਸ਼ਾਅੱਲਾ ਲਾਵਾਂਗੇ ਤੁਹਾਡੇ ਕੋਲ। ਚਲੋ ਜੀ, ਮਿਹਰਬਾਨੀ ਜਨਾਬ, ਬਹੁਤ ਮਿਹਰਬਾਨੀ ਜੀ, ਬਹੁਤ ਸ਼ੁਕਰੀਆ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।